ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ਹੀਦ ਭਾਈ ਦਿਲਾਵਰ ਸਿੰਘ ਬਾਰੇ ਗੱਲ ਕਰਨੀ ਹੈ। ਸ਼ਹੀਦ ਭਾਈ ਦਿਲਾਵਰ ਸਿੰਘ ਜਿਹੜੇ ਕਿ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਵਾਲੇ ਕਾਂਡ ਦੇ ਨਾਇਕ ਨੇ, ਹੀਰੋ ਨੇ। ਪਰ ਸਾਡੀ ਕੌਮ ਦੀ ਬਦਕਿਸਮਤੀ ਕਿ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਬਾਰੇ ਨਹੀਂ ਪਤਾ। ਇੱਥੋਂ ਤੱਕ ਕਿ ਪਟਿਆਲੇ ਸ਼ਹਿਰ ਦੇ ਵਿੱਚ ਵਸਦੇ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਨੂੰ ਵੀ ਇਹ ਨਹੀਂ ਪਤਾ ਹੋਣਾ ਕਿ ਇੱਥੋਂ ਦੇ ਗੁਰੂ ਨਾਨਕ ਨਗਰ ਮੁਹੱਲੇ ਦੇ ਵਿੱਚ 1223 ਨੰਬਰ ਜਿਹੜਾ ਮਕਾਨ ਆ ਉਹਦਾ ਸਿੱਖ ਇਤਿਹਾਸ ਵਿੱਚ ਕੀ ਮੁਕਾਮ ਆ, ਕੀ ਉਹਦੀ ਅਹਿਮੀਅਤ ਆ। ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਗੁਰੂ ਨਾਨਕ ਨਗਰ ਮੁਹੱਲਾ ਪਟਿਆਲੇ ਦਾ, ਤੇ ਉੱਥੇ 12 ਨੰਬਰ ਗਲੀ ਦੇ ਵਿੱਚ 1223 ਨੰਬਰ ਜਿਹੜਾ ਮਕਾਨ ਆ ਉੱਥੇ ਸਰਦਾਰ ਹਰਨੇਕ ਸਿੰਘ ਰਹਿੰਦੇ। ਸਰਦਾਰ ਹਰਨੇਕ ਸਿੰਘ ਤੇ ਮਾਤਾ ਸਰਜੀਤ ਕੌਰ, ਇਹਨਾਂ ਦੇ ਪਰਿਵਾਰ ਦੇ ਵਿੱਚ ਮਾਤਾ ਸਰਜੀਤ ਕੌਰ ਦੇ ਪੇਟ ਤੋਂ ਭਾਈ ਦਿਲਾਵਰ ਸਿੰਘ ਦਾ ਜਨਮ 18 ਅਗਸਤ 1970 ਨੂੰ ਹੋਇਆ ਸੀਗਾ। ਇਹਨਾਂ ਦਾ ਜਿਹੜਾ ਜਨਮ ਆ ਉਹ ਕੋਟਕਪੂਰੇ ਦੇ ਕੋਲ ਪਿੰਡ ਆ ਪੰਜ ਗਰਾਈ, ਤੇ ਇੱਥੇ ਨਾਨਕੇ ਸੀ ਭਾਈ ਸਾਹਿਬ ਦੇ, ਤੇ ਨਾਨਕੇ ਪਰਿਵਾਰ ਦੇ ਵਿੱਚ ਭਾਈ ਦਿਲਾਵਰ ਸਿੰਘ ਦਾ ਜਨਮ ਪੰਜ ਗਰਾਈ ਪਿੰਡ ਦੇ ਵਿੱਚ ਹੋਇਆ। ਤੇ ਉਂਝ ਸਰਦਾਰ ਹਰਨੇਕ ਸਿੰਘ ਦਾ ਜਿਹੜਾ ਜੱਦੀ ਪਿੰਡ ਸੀ, ਜਾਂ ਭਾਈ ਦਿਲਾਵਰ ਸਿੰਘ ਹੁਣਾਂ ਦਾ ਜਿਹੜਾ ਜੱਦੀ ਪੁਸ਼ਤੀ ਪਿੰਡ ਵਾ, ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਆ ਜੈ ਸਿੰਘ ਵਾਲਾ। ਪਰ ਸਰਦਾਰ ਹਰਨੇਕ ਸਿੰਘ ਆ ਜਿਹੜੇ ਉਹ ਪਟਿਆਲੇ ਜਿਹੜੀ ਯੂਨੀਵਰਸਿਟੀ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹਦੇ ਵਿੱਚ ਨੌਕਰੀ ਕਰਦੇ ਸੀਗੇ, ਤੇ ਇਸ ਕਰਕੇ ਉੱਥੇ ਪਟਿਆਲੇ ਹੀ ਰਿਹਾਇਸ਼ ਕਰ ਲਈ ਤੇ ਗੁਰੂ ਨਾਨਕ ਨਗਰ ਮੁਹੱਲੇ ਦੇ ਵਿੱਚ 12 ਨੰਬਰ ਗਲੀ ਦੇ ਵਿੱਚ ਰਹਿੰਦੇ ਸੀਗੇ। ਤੋ ਜਿਹੜਾ ਭਾਈ ਦਿਲਾਵਰ ਸਿੰਘ ਆ, ਇਹਨਾਂ ਦੇ ਦੋ ਭਰਾ ਹੋਰ ਭਾਈ ਚਮਕੌਰ ਸਿੰਘ ਤੇ ਭਾਈ ਹਰਵਿੰਦਰ ਸਿੰਘ। ਤੋ ਇਹ ਜਿਹੜਾ ਪਰਿਵਾਰ ਆ ਇਹ ਉਸ ਪਟਿਆਲੇ ਸ਼ਹਿਰ ਦੇ ਵਿੱਚ ਉੱਥੇ ਜਦੋਂ ਰਹਿ ਰਿਹਾ ਸੀ ਤਾਂ ਭਾਈ ਦਿਲਾਵਰ ਸਿੰਘ ਨੇ 12ਵੀਂ ਜਮਾਤ ਤੱਕ ਦੀ ਜਿਹੜੀ ਪੜ੍ਹਾਈ ਆ ਉਹ ਮਲਟੀਪਰਪਜ਼ ਸਕੂਲ ਆ ਪਟਿਆਲੇ ਉੱਥੋਂ ਕੀਤੀ। ਫਿਰ BA 'ਚ ਦਾਖਲਾ ਲੈ ਲਿਆ, ਪਰ ਉਦੋਂ ਹੀ ਮਨ ਵਿੱਚ ਜਿਹੜਾ ਵਿਚਾਰ ਸੀਗਾ ਵੀ ਪੁਲਿਸ 'ਚ ਭਰਤੀ ਹੋਣਾ, ਤਾਂ ਬਹੁਤ ਵਧੀਆ ਦੜਾਕ ਸੀਗੇ। ਇਸ ਕਰਕੇ ਭਾਈ ਸਾਹਿਬ ਕੁਸ਼ਤੀ ਦੇ ਵੀ ਸ਼ੌਕੀਨ ਸੀਗੇ ਤੇ ਸਰੀਰ ਬਹੁਤ ਵਧੀਆ ਬਣਿਆ ਸੀਗਾ ਤੇ ਹਸਮੁਖ ਤੇ ਸੰਗਾਊ ਜਿਹਾ ਸੁਭਾਅ ਸੀਗਾ। ਤੇ ਭਾਈ ਸਾਹਿਬ ਜਦੋਂ ਭਰਤੀ ਹੋਣ ਲਈ ਗਏ ਤਾਂ ਉੱਥੇ ਪੁਲਿਸ ਦੇ ਵਿੱਚ ਉਹਨਾਂ ਦਿਨਾਂ 'ਚ ਭਰਤੀ ਜਿਹੜੀ ਸੀਗੀ ਉਹ ਤਾਂ ਨਹੀਂ ਉਵੇਂ ਸੀਗੀ, ਪਰ ਉਦੋਂ SPO ਭਰਤੀ ਕੀਤੇ ਗਏ ਸੀ। ਜਿਹੜੇ SPO ਭਰਤੀ ਕੀਤੇ ਗਏ ਸੀਗੇ, ਅੱਖਰ ਦਾ ਬੜਾ ਸ਼ਾਨਦਾਰ ਆ, ਸਪੈਸ਼ਲ ਪੁਲਿਸ ਅਫਸਰ, ਪਰ ਅਸਲ ਵਿੱਚ ਉਹ 40 ਰੁਪਏ ਦਿਹਾੜੀ ਉੱਤੇ ਪੰਜਾਬ ਦੀ ਜਵਾਨੀ ਜਿਹੜੀ ਸੀਗੀ ਉਹਨੂੰ ਗੋਲੀਆਂ ਦੇ ਸਾਹਮਣੇ ਖੜਾ ਕਰਨ ਦਾ ਭਾਰਤ ਸਰਕਾਰ ਦਾ ਪ੍ਰੋਜੈਕਟ ਸੀਗਾ। ਕਿਉਂਕਿ ਉਦੋਂ ਖਾਲਿਸਤਾਨੀ ਜਿਹੜੀ ਲਹਿਰ ਸੀਗੀ ਉਹ ਬਹੁਤ ਸਿਖਰ ਤੇ ਸੀ, ਤੇ ਖਾਲਿਸਤਾਨੀ ਲਹਿਰ ਨੂੰ ਟੱਕਰ ਦੇਣ ਦੇ ਲਈ ਭਾਰਤੀ ਹਕੂਮਤੀ ਮਸ਼ੀਨਰੀ ਨੇ ਜਿਹੜੀਆਂ ਬਹੁਤ ਸਾਰੀਆਂ ਚਾਲਾਂ ਹੋਰ ਚੱਲੀਆਂ, ਉਹਦੇ ਵਿੱਚ ਇੱਕ ਚਾਲ ਇਹ ਵੀ ਚੱਲੀ ਗਈ ਕਿ SPO ਭਰਤੀ ਕਰਕੇ ਇਹਨਾਂ ਖਾਕੀ ਵਰਦੀਆਂ ਪਵਾ ਕੇ ਸਿੱਖਾਂ ਦੇ ਮੁੰਡਿਆਂ ਨੂੰ, ਪੰਜਾਬ ਦੇ ਪੁੱਤਾਂ ਨੂੰ ਖਾੜਕੂਆਂ ਦੇ ਸਾਹਮਣੇ ਖੜਾ ਕਰ ਦਿਓ ਤੇ ਇੱਕ ਨਵੀਂ ਪੋਜੀਸ਼ਨ ਪੈਦਾ ਕੀਤੀ ਜਾਵੇ। 1984 ਤੋਂ ਚੱਲ ਰਹੇ ਖਾਲਿਸਤਾਨੀ ਸੰਘਰਸ਼ ਦੇ ਵਿੱਚ ਕਦੇ ਖਾੜਕੂਆਂ ਦਾ ਹੱਥ ਉੱਤੇ ਚਲੇ ਜਾਂਦਾ ਰਿਹਾ, ਕਦੇ ਹਕੂਮਤੀ ਫੋਰਸਾਂ ਦਾ ਹੱਥ ਉੱਤੇ ਚਲਾ ਜਾਂਦਾ ਰਿਹਾ। ਇਹ ਕਸ਼ਮਕਸ਼ ਜਿਹੜੀ ਸੀਗੀ ਪੂਰੇ ਜੋਬਨ ਤੇ ਸੀਗੀ, ਤੇ ਖਾਲਿਸਤਾਨੀ ਸੰਘਰਸ਼ ਜਿਹੜਾ ਸੀਗਾ ਨਿਤ ਨਵੀਆਂ ਮੰਜ਼ਲਾਂ ਮਾਰ ਰਿਹਾ ਸੀਗਾ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿੱਖ ਕੌਮ ਦਾ ਮਾਣ ਜਿਹੜਾ ਸੀਗਾ ਉਹ ਦਿਨੋਂ ਦਿਨ ਵੱਧ ਰਿਹਾ ਸੀਗਾ। ਜਿਹੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਸੀਗੀਆਂ ਉਹਦੇ ਸਾਹਮਣੇ ਸਿੱਖਾਂ ਦਾ ਕੇਸ
ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਹੋ ਰਿਹਾ ਸੀਗਾ ਜਦੋਂ ਸੰਯੁਕਤ ਰਾਸ਼ਟਰ ਸੰਘ ਆ ਜਿਹੜਾ UNO, ਇਹਦੇ ਜਿਹੜੇ ਸਕੱਤਰ ਸੀ ਬੁੱਤਰਸ ਘਾਲੀ, ਉਹ ਭਾਰਤ ਆਏ ਤਾਂ ਉਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਮੈਮੋਰੰਡਮ ਸਿੱਖ ਕੌਮ ਦੇ ਮਸਲੇ ਬਾਰੇ, ਸਿੱਖ ਕੌਮ ਦਾ ਕੇਸ ਜਿਹੜਾ ਸੀ ਉਹਦੇ 'ਚ ਲਿਖ ਕੇ ਦਿੱਤਾ, ਉਹਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਿਆਂ ਨੂੰ ਵੀ ਦਸਤਖਤ ਕਰਨੇ ਪਏ, ਕਿਉਂਕਿ ਉਦੋਂ ਸਿੱਖ ਕੌਮ ਦਾ ਜਿਹੜਾ ਜ਼ੋਰ ਸੀਗਾ ਉਹ ਖਾਲਿਸਤਾਨੀ ਲਹਿਰ ਦੇ ਹਮਾਇਤ ਵਿੱਚ ਇੰਨਾ ਜ਼ੋਰਦਾਰ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਨੂੰ ਮੱਲੋ ਮੱਲੀ ਸਿੱਖ ਸਮਾਜ ਦੀ ਜਿਹੜੀ ਲਾਈਨ ਸੀ ਉਹ ਲੈਣੀ ਪਈ। ਉੱਦਾਂ ਤਾਂ ਇਹ ਉਹ ਸ਼ਖਸੀਅਤ ਆ ਜਿਹੜੀ ਐਡੀ ਮੌਕਾ ਪ੍ਰਸਤ ਹੈ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਇੱਕ ਪਾਸੇ ਤਾਂ ਇਹਨੇ ਸੱਦਾ ਦਿੱਤਾ ਕਿ ਭਾਰਤ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਜਾਂ ਖਾਸ ਤੌਰ ਤੇ ਫੌਜ ਆ ਜਿਹੜੀ ਸਿੱਖ ਫੌਜੀ ਨੇ ਜਿਹੜੇ ਵੀ ਉਹ ਬਗਾਵਤ ਕਰ ਦਿਓ, ਤੇ ਦੂਜੇ ਪਾਸੇ ਜਦੋਂ ਮੌਕਾ ਮਿਲਿਆ ਤਾਂ ਆਪ ਉਸੇ ਮੁਲਕ ਦੇ ਵਿੱਚ ਵੱਡੇ ਅਹੁਦੇ ਲੈਣ ਲਈ, ਮੁੱਖ ਮੰਤਰੀ ਬਣਨ ਲਈ ਵੀ ਤਰਲੋ ਮੱਛੀ ਹੁੰਦਾ ਰਿਹਾ, ਤੇ ਜਦੋਂ ਬਣ ਗਿਆ ਤਾਂ ਜਿਨ੍ਹਾਂ ਮਾਵਾਂ ਦੇ ਪੁੱਤਾਂ ਨੇ ਇਹਦੀ ਗੱਲ ਮੰਨ ਕੇ ਭਾਰਤੀ ਫੌਜ ਦੀਆਂ ਨੌਕਰੀਆਂ ਛੱਡੀਆਂ ਸੀ, ਬੈਰਕਾਂ ਛੱਡੀਆਂ ਸੀ, ਉਹਨਾਂ ਨੂੰ ਫਿਰ ਇਹਨੇ ਕਦੇ ਪੁੱਛਿਆ ਵੀ ਨਹੀਂ। ਇਹ ਉਹੀ ਪ੍ਰਕਾਸ਼ ਸਿੰਘ ਬਾਦਲ ਹੈ ਜਿਹਨੇ ਭਾਰਤ ਦੇ ਸੰਵਿਧਾਨ ਦੀ ਧਾਰਾ 25-20 ਸਾੜ ਕੇ ਸਿੱਖ ਨੌਜਵਾਨੀ ਦੇ ਸਾਹਮਣੇ ਇੱਕ ਬੜੀ ਵੱਡੀ ਮੱਲ ਮਾਰੀ ਸੀ ਕਿ ਜਿਹੜਾ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਹਿੰਦਾ, ਜਿਹੜਾ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਨਹੀਂ ਮੰਨਦਾ, ਅਸੀਂ ਉਹਦੇ ਤੋਂ ਕੀ ਲੈਣਾ। ਪਰ ਜਦੋਂ ਸਿੱਖ ਜਜ਼ਬੇ ਇਸ ਗੱਲ ਦੇ ਮਗਰ ਲੱਗ ਕੇ ਬਹੁਤ ਅੱਗੇ ਵੱਧ ਗਏ, ਜਦੋਂ ਕੌਮ ਦੀ ਜਵਾਨੀ ਨੇ ਸਿਰਾਂ ਤੇ ਖੱਫਣ ਬੰਨ੍ਹ ਲਏ, ਉਸ ਮੌਕੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਉਹ ਸਾਰੀ ਗੱਲ ਨੂੰ ਛੱਡ ਕੇ ਉਸੇ ਸੰਵਿਧਾਨ ਦੀ ਸਹੁੰ ਖਾ ਕੇ ਉਸ ਭਾਰਤੀ ਜਨਤਾ ਪਾਰਟੀ ਦੇ ਨਾਲ ਇਕਸੁਰ ਹੋ ਕੇ ਰਾਜਗੱਦੀਆਂ ਮੰਨਣ ਲੱਗ ਪਿਆ। ਜਿਹੜੀ ਸਿਆਸੀ ਪਾਰਟੀ ਭਾਜਪਾ ਜਾਂ ਜਿਹੜੀ RSS ਸਿੱਖਾਂ ਦੀ ਵੱਖਰੀ ਹੋਂਦ ਹਸਤੀ ਤੋਂ ਇਨਕਾਰੀ ਆ, ਵੱਧ ਤੋਂ ਵੱਧ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿੰਦੀ ਹੈ ਕਿ ਹੈ ਤਾਂ ਇਹ ਹਿੰਦੂ ਨੇ ਪਰ ਚਲੋ ਕੇਸ ਰੱਖ ਲੈਂਦੇ ਆ। ਸਿੱਖਾਂ ਦੀ ਵੱਖਰੀ ਤੇ ਵਿਲੱਖਣ ਹੋਂਦ ਹਸਤੀ ਤੋਂ ਇਨਕਾਰੀ RSS ਨਾਲ ਭਾਜਪਾ ਨਾਲ ਸਾਂਝ ਪਾਉਣ ਵੇਲੇ ਕੋਈ ਤਕਲੀਫ ਨਹੀਂ। ਉਸ ਭਾਰਤੀ ਸੰਵਿਧਾਨ ਜਿਹਦੀ ਧਾਰਾ 25-20 ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ, ਉਹਦੀਆਂ ਸੌਹਾਂ ਖਾ ਕੇ ਉਹਦੇ ਮੰਨਣ ਵਿੱਚ ਕੋਈ ਤਕਲੀਫ ਨਹੀਂ। ਪਰ ਉਹ ਵੀ ਵੇਲਾ ਸੀ ਜਦੋਂ ਭਾਰਤੀ ਸੰਵਿਧਾਨ ਨੂੰ ਅੱਗ ਲਾ ਕੇ ਸਾੜਿਆ ਸੀ। ਸੋ ਪ੍ਰਕਾਸ਼ ਸਿੰਘ ਬਾਦਲ ਨੇ UNO ਨੂੰ ਜਿਹੜਾ ਸਿੱਖ ਕੌਮ ਵੱਲੋਂ ਮੈਮੋਰੰਡਮ ਦੇਣਾ ਸੀ ਉਹਦੇ ਉੱਤੇ ਵੀ ਸਾਈਨ ਕਰਤੇ, ਤੇ ਖਾਲਿਸਤਾਨੀ ਸੰਘਰਸ਼ ਦੇ ਸ਼ਹੀਦਾਂ ਦੇ ਭੋਗਾਂ ਉੱਤੇ ਜਾ ਕੇ ਵੀ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਕਰਦਾ ਰਿਹਾ। ਘੱਟੋ ਘੱਟ 2000 ਤੋਂ ਉੱਪਰ ਅਖਬਾਰਾਂ ਦੀਆਂ ਸਟੇਟਮੈਂਟਸ ਪਈਆਂ ਨੇ ਜਿਨ੍ਹਾਂ ਦੇ ਵਿੱਚ ਖਾਲਿਸਤਾਨੀ ਸੰਘਰਸ਼ ਦੀ ਹਮਾਇਤ ਕੀਤੀ ਹੋਈ ਆ ਬਾਦਲ ਸਾਹਿਬ ਨੇ, ਤੇ ਅੱਜ ਬੜੀ ਮੌਜ ਨਾਲ ਦੂਜੇ ਪਾਸੇ ਖੜੇ ਆ ਤੇ ਮੌਕਾ ਪ੍ਰਸਤੀ ਦਿਖਾਉਣ ਦੇ ਵਿੱਚ, ਮਕਾਰੀ ਤੇ ਕਮੀਨਗੀ ਦਿਖਾਉਣ ਦੇ ਵਿੱਚ ਸਰਦਾਰ ਬਾਦਲ ਨੇ ਕੋਈ ਕਸਰ ਨਹੀਂ ਛੱਡੀ। ਤੇ ਭਾਰਤੀ ਹਕੂਮਤ ਨੂੰ ਵੀ ਇਹੋ ਜਿਹੇ ਹੀ ਪੁੱਗਦੇ ਨੇ। ਅਸਲ ਵਿੱਚ ਤਾਂ ਉਹ ਸਿੱਖ ਜਗਤ ਵਿੱਚ ਆਪਦਾ ਵਕਾਰ ਇਹ ਗੱਲਾਂ ਕਹਿ ਕੇ ਵਧਾਇਆ ਸੀਗਾ, ਕਿਉਂਕਿ ਜਿਸ ਬੰਦੇ ਦਾ, ਜਿਸ ਲੀਡਰ ਦਾ, ਜਿਸ ਅਹੁਦੇ ਦਾ ਲੋਕਾਂ ਦੇ ਵਿੱਚ ਖਾਲਿਸਤਾਨੀ ਹੋਣ ਦੇ ਨਾਤੇ ਜਾਂ ਪੰਥਕ ਹੋਣ ਦੇ ਨਾਤੇ ਵਜਨ ਹੋਏਗਾ, ਉਹਨੂੰ ਦੂਜੇ ਪਾਸੇ ਭੁਗਤਾ ਕੇ, ਉਹਨੂੰ ਕੌਮ ਅਤੇ ਖਾਲਿਸਤਾਨ ਦੇ ਖਿਲਾਫ ਭੁਗਤਾ ਕੇ ਹੀ ਦਿੱਲੀ ਦਾ ਕੁਛ ਬਣਦਾ। ਆਮ ਬੰਦਾ ਉਹਦੀ ਐਡੀ ਵੈਲਿਊ ਨਹੀਂ ਹੁੰਦੀ। ਪਹਿਲਾਂ ਆਪਦਾ ਵਜਨ ਵਧਾਇਆ ਕਿ ਦੇਖੋ ਮੈਂ ਤਾਂ ਸੰਵਿਧਾਨ ਸਾੜਤਾ, ਦੇਖੋ ਮੈਂ ਤਾਂ UNO ਦੇ ਬੁੱਤਰਸ ਘਾਲੀ ਦੇ ਹੱਥ 'ਚ ਜਿਹੜਾ ਮੈਮੋਰੰਡਮ ਦੇਣਾ ਖਾਲਿਸਤਾਨ ਵਾਲੀ ਧਿਰ ਨੇ ਉਹਦੇ ਹੱਕ 'ਚ ਖੜਾ, ਦੇਖੋ ਮੈਂ ਤਾਂ ਖਾੜਕੂਆਂ ਦੇ ਭੋਗਾਂ ਤੇ ਜਾਣਾ, ਦੇਖੋ ਮੈਂ ਤਾਂ ਭਾਰਤੀ ਫੌਜ ਨੂੰ ਹੋਕਾ ਦੇ ਰਿਹਾ। ਤੇ ਇਹ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਜਦੋਂ ਦਿੱਲੀ ਵਾਲਾ ਨਾਲ ਬਹਿ ਕੇ ਗੱਲ ਨਿਬੇੜੀ ਤਾਂ ਬੜੀ ਮੌਜ ਦੇ ਨਾਲ ਇਹ ਸੌਦਾ ਕਰ ਲਿਆ ਕਿ ਠੀਕ ਆ, ਮੈਂ ਅੱਜ ਤੋਂ ਬਾਅਦ ਕੌਮ ਦੇ ਕਿਸੇ ਮਸਲੇ ਨੂੰ ਨਹੀਂ ਛੇੜਦਾ, ਤੁਸੀਂ ਮੈਨੂੰ ਰਾਜਗੱਦੀ ਮੰਨਣ ਦਿਓ। ਤੇ ਲਗਾਤਾਰ 3-4 ਵਾਰੀ ਉਸ ਤੋਂ ਬਾਅਦ ਮੁੱਖ ਮੰਤਰੀ 5-5 ਸਾਲ ਟਰਮ ਪੂਰੀ ਕੀਤੀ ਆ।
ਇਸ ਤੋਂ ਪਹਿਲਾਂ ਹਰ ਵਾਰੀ ਜਦੋਂ ਬਾਦਲ ਦੀ ਜਾਂ ਅਕਾਲੀ ਦਲ ਦੀ ਸਰਕਾਰ ਬਣਦੀ ਸੀ ਤਾਂ ਦਿੱਲੀ ਵਾਲੀ ਹਕੂਮਤੀ ਮਸ਼ੀਨਰੀ ਉਹ ਸਰਕਾਰ ਨੂੰ ਵਿਚਾਲਿਓਂ ਭੰਗ ਕਰ ਦਿੰਦੀ ਸੀ। ਪਰ ਹੁਣ ਕਿਉਂਕਿ ਸੌਦਾ ਹੋ ਚੁੱਕਿਆ ਵਾ ਵੀ ਮੈਂ ਸਿੱਖੀ ਦੀ ਤੇ ਸਿੱਖਾਂ ਦੀ ਗੱਲ ਨਹੀਂ ਕਰੂੰਗਾ, ਮੈਂ ਪੰਥ ਤੇ ਪੰਜਾਬ ਦੀ ਕੋਈ ਗੱਲ ਨਹੀਂ ਕਰੂੰਗਾ, ਮੈਂ ਕੋਈ ਸਿੱਖ ਮਸਲਿਆਂ ਤੇ ਐਜੀਟੇਸ਼ਨ ਨਹੀਂ ਕਰੂੰਗਾ, ਤੁਸੀਂ ਸਿਰਫ ਮੈਨੂੰ ਜਿਹੜਾ ਜਦੋਂ ਮੈਂ ਵੋਟਾਂ ਦੇ ਵਿੱਚ ਦੀ ਜਿੱਤਾਂ ਤੇ ਮੇਰੀ ਰਾਜਗੱਦੀ ਜਿਹੜੀ ਆ 5 ਸਾਲ ਚੱਲਣੀ ਚਾਹੀਦੀ ਆ। ਸੋ ਉਸ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਇਸ ਅਕਾਲੀ ਕਲਚਰ ਨੇ ਸਿੱਖ ਜਗਤ ਨੂੰ ਜਿਸ ਕਸੂਤੀ ਸਥਿਤੀ ਵਿੱਚ ਲਿਆ ਕੇ ਫਸਾ ਦਿੱਤਾ ਸੀ, ਉਹ ਸਥਿਤੀ ਜਿਹੜੀ ਆ ਉਹ ਸਿੱਖ ਜਵਾਨੀ ਲਈ, ਸਿੱਖ ਚੇਤਨਾ ਲਈ ਬਹੁਤ ਔਖੇ ਸਵਾਲ ਪੈਦਾ ਕਰਨ ਵਾਲੀ ਸਥਿਤੀ ਹੈ। ਪੰਥ ਅਤੇ ਪੰਜਾਬ ਦੇ ਬਹੁਤ ਹੀ ਜ਼ਿਆਦਾ ਗੰਭੀਰ, ਬਹੁਤ ਹੀ ਜ਼ਿਆਦਾ ਅਹਿਮ ਉਹ ਮਸਲੇ ਸੀ ਜਿਨ੍ਹਾਂ ਦੇ ਆਧਾਰ ਦੇ ਉੱਤੇ ਅਸੀਂ ਧਰਮ ਯੁੱਧ ਮੋਰਚਾ ਲਾਇਆ ਸੀ, ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀ। ਤੇ ਸਿੱਖ ਵੱਧ ਅਧਿਕਾਰਾਂ ਦੀ ਲੜਾਈ ਲੜ ਰਹੇ ਸੀ, ਸਿੱਖ ਆਪਦੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ। ਬਿਲਕੁਲ ਸ਼ਾਂਤੀਪੂਰਵਕ ਚੱਲ ਰਹੇ ਮੋਰਚੇ ਦੇ ਵਿੱਚ ਇੰਦਰਾ ਗਾਂਧੀ ਨੇ, ਮੁਲਕ ਦੀ ਹਕੂਮਤੀ ਮਸ਼ੀਨਰੀ ਨੇ ਬੰਬਾਂ, ਤੋਪਾਂ, ਗੋਲਿਆਂ ਦੇ ਨਾਲ ਅਕਾਲ ਤਖਤ ਢਹਿ ਢੇਰੀ ਕਰ ਦਿੱਤਾ। ਬੇਤਹਾਸ਼ਾ ਸੰਗਤਾਂ ਦਾ ਕਤਲੇਆਮ ਹੋਇਆ। ਉਸ ਜੂਨ 84 ਦੇ ਘੱਲੂ ਘਾਰੇ ਬਾਰੇ ਤਾਂ ਫੇਰ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਦੀ ਜਸਟੀਫਿਕੇਸ਼ਨ ਲੱਭ ਲਈ ਜਾਂਦੀ ਆ ਕਿ ਲਓ ਜੀ ਅੰਦਰ ਹਥਿਆਰਬੰਦ ਬੰਦੇ ਬੈਠੇ ਸੀਗੇ, ਜਿਵੇਂ ਆ ਹੁਣ ਦਹਾਈ ਪਾਤੀ ਆ ਬਈ ਜੇ ਅਮਰਨਾਥ ਦੀ ਯਾਤਰਾ ਤੇ ਜਾਂਦੇ ਹੋਏ ਲੋਕਾਂ ਦੇ ਉੱਤੇ ਜੀ ਪਾਕਿਸਤਾਨ ਨੇ ਹਮਲਾ ਕਰ ਦੇਣਾ। ਭਾਵੇਂ ਉਹ ਬਿਲਕੁਲ ਝੂਠ ਸੀਗਾ, ਉਵੇਂ ਹੀ 1984 ਦੇ ਵਿੱਚ ਵੀ ਇਹ ਝੂਠ ਬੋਲਿਆ ਗਿਆ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨਾ ਬੜਾ ਜ਼ਰੂਰੀ ਆ। ਉੱਥੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਹੋਰ ਜੁਝਾਰੂਆਂ ਨੂੰ ਉੱਥੋਂ ਕਾਬੂ ਕਰਨਾ ਬੜਾ ਜ਼ਰੂਰੀ ਆ, ਨਹੀਂ ਤਾਂ ਪਾਕਿਸਤਾਨ ਨੇ ਹਮਲਾ ਕਰ ਦੇਣਾ। ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਨ ਕਰਾਉਣ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰ ਦਿੱਤਾ ਗਿਆ, ਉਸ ਮੌਕੇ ਦੀ ਇੱਕ ਜਸਟੀਫਿਕੇਸ਼ਨ ਜਿਹੜੀ ਸੀ ਉਹ ਪੈਦਾ ਕਰਨ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਆਪਦੇ ਕੋਲੋਂ ਹੀ ਹਥਿਆਰ ਟਿਕਾ ਦਿੱਤੇ ਗਏ ਕਿ ਬਹੁਤ ਔਖਾ ਸੀ ਕੰਮ, ਅਸੀਂ ਤਾਂ ਇਹ ਮੌਕੇ ਨਾਲ ਸੰਭਾਲ ਲਿਆ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਇਹ ਗੱਲ ਕਰਨ ਕਰਾਉਣ ਵਾਲਿਆਂ ਦੇ ਕੋਲ ਉਦੋਂ ਅੱਜ ਤੱਕ ਬੋਲਣ ਨੂੰ ਕੁਝ ਨਹੀਂ ਬਚਿਆ। ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਨੂੰ ਸਾਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਉਦੋਂ ਉਹ ਖਾਲੀ ਹੱਥ ਬੇਦੋਸ਼ੇ ਲੋਕ ਜਿਹੜੇ ਵਿਚਾਰੇ ਸਾਈਕਲਾਂ ਦੇ ਉੱਤੇ 30-40 ਰੁਪਏ ਦਿਹਾੜੀ ਕਮਾਉਣ ਦੇ ਲਈ ਜਾ ਰਹੇ ਸੀ, ਜਿਨ੍ਹਾਂ ਦੇ ਸਾਈਕਲਾਂ ਦੇ ਉੱਤੇ ਟਿਫਨ ਟੰਗੇ ਸੀ, ਜਿਨ੍ਹਾਂ ਦੇ ਕੋਲੇ ਪਲਾਸਟਿਕ ਦੇ ਲਿਫਾਫਿਆਂ ਦੇ ਵਿੱਚ ਰੋਟੀ ਬੰਨ੍ਹ ਕੇ ਦੁਪਹਿਰ ਦੀ ਨਾਲ ਰੱਖੀ ਹੋਈ ਸੀ ਕਿ ਜੇ ਕੋਈ ਦਿਹਾੜੀ ਮਿਲ ਗਈ ਜਾਂ ਕੋਈ ਕੰਮ ਮਿਲ ਗਿਆ ਉੱਥੇ ਰੋਟੀ ਖਾ ਲਾਂਗੇ। ਉਹ ਬੱਚੀਆਂ ਜਿਹੜੀਆਂ ਸਕੂਲਾਂ ਕਾਲਜਾਂ 'ਚ ਪੜ੍ਹਨ ਜਾ ਰਹੀਆਂ ਸੀ, ਉਹਨਾਂ ਸਾਰਿਆਂ ਦਾ, ਜਾਂ ਜਿਹੜੇ ਟਰੱਕ ਡਰਾਈਵਰ ਜਾਂ ਹੋਰ ਕੋਈ ਕੰਮਕਾਰ ਕਰਦੇ ਸਿੱਖ ਸੀਗੇ, ਸਾਰੇ ਮੁਲਕ ਦੇ ਵਿੱਚ ਚੁਣ ਚੁਣ ਕੇ ਉਹਨਾਂ ਦਾ ਕਤਲੇਆਮ ਹੋਇਆ। ਖਾਸ ਤੌਰ ਤੇ ਮੁਲਕ ਦੀ ਰਾਜਧਾਨੀ ਦੇ ਵਿੱਚ ਦਿੱਲੀ ਦੇ ਵਿੱਚ ਸੜਕਾਂ ਦੇ ਉੱਤੇ 3 ਦਿਨ ਕਤਲੇਆਮ ਹੁੰਦਾ ਰਿਹਾ, ਬੇਪੱਤੀਆਂ ਹੁੰਦੀਆਂ ਰਹੀਆਂ, ਗੁਰਧਾਮਾਂ ਨੂੰ ਅੱਗਾਂ ਲੱਗਦੀਆਂ ਰਹੀਆਂ ਤੇ ਨਾਲ ਦੀ ਨਾਲ ਸਿੱਖਾਂ ਦੇ ਘਰਾਂ ਦੇ ਉੱਤੇ ਨਿਸ਼ਾਨੀਆਂ ਲਾ ਦਿੱਤੀਆਂ ਗਈਆਂ। ਔਰ ਕਾਂਗਰਸੀ ਲੀਡਰ ਜਿਹੜੇ ਸੀ ਉਹ ਕੋਲੇ ਖੜ ਕੇ ਗੁੰਡੇ ਬਦਮਾਸ਼ਾਂ ਤੋਂ ਅੰਦਰ ਧੱਕੇ ਦੇ ਨਾਲ ਬੱਚੀਆਂ ਨੂੰ ਬਾਹਰ ਕੱਢ ਕੇ ਉਹਨਾਂ ਨਾਲ ਰੇਪ ਕਰਦੇ ਰਹੇ, ਬੇਪੱਤੀ ਕਰਦੇ ਰਹੇ। ਔਰ ਸਿੱਖ ਕੌਮ ਦੇ ਉੱਤੇ ਜਿਹੜਾ ਇਸ ਮੌਕੇ ਜ਼ੁਲਮ ਹੋਇਆ, ਉਹਨੇ ਉਹਨਾਂ ਸਾਰੇ ਲੋਕਾਂ ਦੇ ਮੂੰਹ ਦੇ ਉੱਤੇ ਤਾਲੇ ਜੜ ਦਿੱਤੇ। ਉਹਨਾਂ ਤੋਂ ਗੱਲ ਨਹੀਂ ਸੀ ਹੁੰਦੀ ਜਿਹੜੇ ਕਹਿੰਦੇ ਸੀ ਜੂਨ 84 ਨੂੰ ਹੋਰ ਸਰਕਾਰ ਕੀ ਕਰਦੀ। ਜਿਹੜਾ ਸਿੱਖ ਚੇਤਨਾ ਸੀ ਉਹ ਉਸ ਟਾਈਮ ਇੱਕ ਸਵਾਲ ਦੇ ਰੂਪ ਦੇ ਵਿੱਚ ਹਰੇਕ ਨੂੰ ਪੁੱਛ ਰਹੀ ਸੀ ਕਿ ਜੂਨ 84 ਬਾਰੇ ਤੂੰ ਕਹਿੰਦਾ ਸੀ ਕਿ ਹੋਰ ਸਰਕਾਰ ਕੀ ਕਰਦੀ, ਹੁਣ ਦੱਸ ਸਰਕਾਰ ਨੇ ਕੀ ਕੀਤਾ। ਸਰਕਾਰ ਨੇ ਇਹ ਕੀਤਾ ਕਿ ਮੁਲਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜੀਵ ਗਾਂਧੀ ਨੇ ਕਿਹਾ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਉਦੋਂ ਧਰਤੀ ਕੰਬਦੀ ਹੁੰਦੀ ਹੈ। ਸੋ ਉਸ ਦਿਨ ਤੋਂ ਬਾਅਦ ਸਿੱਖ ਕੌਮ ਨੇ ਹਥਿਆਰਬੰਦ ਸੰਘਰਸ਼ ਆਪਦਾ ਜਿਹੜਾ ਸ਼ੁਰੂ ਕੀਤਾ। ਉਹ ਸੰਘਰਸ਼ ਦੇ ਵਿੱਚ ਉਹ ਮੌਕਾ ਵੀ ਆਇਆ ਜਦੋਂ ਦਿੱਲੀ ਦਰਬਾਰ ਦੀ ਕੋਈ ਪੇਸ਼ ਨਹੀਂ ਸੀ ਚੱਲਦੀ ਤੇ ਸਿੱਖ ਜੁਝਾਰੂ ਜਿਹੜੇ ਕੌਮ ਦੀ ਲੜਾਈ ਲੜ ਰਹੇ ਸੀ, ਸਿਰਾਂ ਤੇ ਕਫਨ ਬੰਨ੍ਹ ਕੇ, ਉਹਨਾਂ ਨੂੰ ਕਾਬੂ ਕਰਨ ਦੇ ਲਈ ਜਦੋਂ ਐਡੀ ਵੱਡੀ ਜੰਗ ਸਿਖਰਾਂ ਛੋਹ ਰਹੀ ਸੀ, ਉਸ ਮੌਕੇ ਭਾਰਤੀ ਹਕੂਮਤ ਨੇ ਅਫਸਰਸ਼ਾਹੀ ਨੂੰ ਖੁੱਲ੍ਹ ਦੇ ਦਿੱਤੀ ਕਿ ਜਿਵੇਂ ਮਰਜ਼ੀ ਕਰੋ, ਜੋ ਮਰਜ਼ੀ ਕਰੋ। ਇਹ ਜਿਹੜੇ ਸਿੱਖ ਜੁਝਾਰੂ ਨੇ
ਇਹ ਜਿਹੜੇ ਖਾਲਿਸਤਾਨੀ ਸੰਘਰਸ਼ ਦਾ ਝੰਡਾ ਚੱਕੀ ਫਿਰਦੇ ਲੋਕ ਨੇ ਇਹਨਾਂ ਨੂੰ ਕਾਬੂ ਕੀਤਾ ਜਾਵੇ। ਉਸ ਮੌਕੇ ਬੜੀਆਂ ਕਲਹਿਣੀਆਂ, ਬੜੀਆਂ ਨੀਚਤਾ ਭਰਪੂਰ ਹਰਕਤਾਂ ਜਿਹੜੀਆਂ ਸਟੇਟ ਨੇ ਕੀਤੀਆਂ, ਜਿਹਦੇ ਵਿੱਚੋਂ ਇੱਕ ਹਰਕਤ ਇਹ ਵੀ ਸੀ ਕਿ ਪੀਲੇ ਪਰਨੇ ਬੰਨ੍ਹ ਕੇ ਚਿੱਟੇ ਕੁੜਤੇ ਪਜਾਮੇ ਪਹਿਨਾ ਕੇ ਖਾਲਿਸਤਾਨੀ ਜੁਝਾਰੂਆਂ ਵਰਗਾ ਰੂਪ ਧਾਰਨ ਕਰਵਾ ਕੇ ਬੜੀ ਵੱਡੀ ਗਿਣਤੀ ਦੇ ਵਿੱਚ ਕੈਟ ਟੋਲੇ ਸਰਗਰਮ ਕੀਤੇ ਗਏ, ਜਿਨ੍ਹਾਂ ਦੇ ਵਿੱਚ ਵਿਰਕ ਸੈਨਾ, ਇਜ਼ਹਾਰ ਆਲਮ ਦੀ ਆਲਮ ਸੈਨਾ ਤੇ ਹੋਰ ਅਫਸਰਾਂ ਨੇ ਸਾਰਿਆਂ ਨੇ ਆਪੋ ਆਪਦੇ ਕੈਟ ਟੋਲੇ, ਕਾਤਲ ਕਿਲਰ ਸਕੁਐਡ ਜਿਹੜੇ ਸੀ ਕਾਤਲ ਟੋਲੇ ਉਹ ਬਣਾ ਲਏ, ਜਿਹੜੇ ਇਹੋ ਜਿਹੀਆਂ ਵਾਰਦਾਤਾਂ ਕਰਦੇ ਕਰਾਉਂਦੇ ਸੀ ਜਿਨ੍ਹਾਂ ਵਾਰਦਾਤਾਂ ਦੇ ਨਾਲ ਸਿੱਖ ਲੋਕਾਂ ਦੇ ਮਨਾਂ 'ਚ ਇਹਨਾਂ ਜੁਝਾਰੂਆਂ ਦੇ ਪ੍ਰਤੀ ਜਿਹੜਾ ਸੀਗਾ ਰੋਸ ਪੈਦਾ ਹੁੰਦਾ ਸੀ, ਉਲਟ ਹਾਲਾਤ ਪੈਦਾ ਹੁੰਦੇ ਸੀ। ਲੋਕ ਖਾਲਿਸਤਾਨੀ ਖਾੜਕੂਆਂ ਦੇ ਖਿਲਾਫ ਹੋ ਜਾਂਦੇ ਸੀ ਕਿ ਇਹ ਤਾਂ ਬੇਦੋਸ਼ੇ ਹਿੰਦੂਆਂ ਦਾ ਕਤਲੇਆਮ ਕਰਦੇ ਆ, ਇਹ ਤਾਂ ਅਮੀਰ ਸਿੱਖਾਂ ਦੇ ਘਰਾਂ 'ਚੋਂ ਨਿਆਣੇ ਚੱਕ ਲੈਂਦੇ ਆ ਤੇ ਫਰੋਤੀਆਂ ਮੰਗਦੇ ਆ, ਇਹ ਤਾਂ ਧੀਆਂ ਭੈਣਾਂ ਦੀ ਬੇਪੱਤੀ ਕਰਦੇ ਆ, ਇਹ ਤਾਂ ਹੋਰ ਜਿਹੜੀਆਂ ਨੀਚ ਹਰਕਤਾਂ ਨੇ ਉਹ ਸਾਰੀਆਂ ਕਰ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਬੜੇ ਵੱਡੇ ਪੱਧਰ ਦੇ ਉੱਤੇ ਖਾੜਕੂਆਂ ਦੇ ਖਿਲਾਫ, ਕਿਉਂਕਿ ਜਿਹੜਾ ਲੋਕ ਹੁੰਦੇ ਨੇ, ਲੋਕ ਇੱਕ ਸਮੁੰਦਰ ਹੁੰਦੇ ਆ ਤੇ ਸਮੁੰਦਰ ਦੇ ਵਿੱਚ ਜਿਹੜੀ ਮੱਛੀ ਆ ਉਹ ਮੱਛੀ ਸਾਫ਼ ਸੁਰੱਖਿਅਤ ਤਾਂ ਹੁੰਦੀ ਆ ਜੇਕਰ ਉੱਥੇ ਉਹਦੇ ਹੱਕ 'ਚ ਹਵਾ ਹੋਵੇ। ਸੋ ਲੋਕਾਂ ਦੇ ਸਮੁੰਦਰ ਦੇ ਵਿੱਚ ਖਾੜਕੂ ਯੋਧਿਆਂ ਨੇ ਮੱਛੀ ਵਾਂਗ ਸੁਰੱਖਿਅਤ ਰਹਿਣਾ ਸੀ, ਪਰ ਜੇਕਰ ਲੋਕਾਂ ਦਾ ਸਮੁੰਦਰ ਹੀ ਮੱਛੀ ਦੇ ਖਿਲਾਫ ਕਰ ਦਈਏ, ਖਾੜਕੂਆਂ ਦੇ ਖਿਲਾਫ ਕਰ ਦਈਏ, ਤਾਂ ਉਸ ਮੱਛੀ ਦਾ ਬਚਣਾ ਮੁਸ਼ਕਲ ਹੋ ਜਾਂਦਾ। ਸੋ ਲੋਕਾਂ ਦੇ ਸਮੁੰਦਰ ਨੂੰ ਮੱਛੀ ਦੇ ਖਿਲਾਫ ਕਰ ਦੇਣ ਦੇ ਜਿਹੜੇ ਏਜੰਡੇ ਸੀ ਉਹਦੇ ਤਹਿਤ ਜੋ ਕੁਝ ਕੀਤਾ ਗਿਆ, ਉਹਦੇ ਨਤੀਜੇ ਵਜੋਂ ਪੰਜਾਬ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਤੇ ਮਨੁੱਖਤਾ ਦਾ ਘਾਣ ਹੋਇਆ। ਖਾਸ ਤੌਰ ਦੇ ਉੱਤੇ ਸਾਡੇ ਸਾਰਿਆਂ ਦੇ ਲਈ ਇਹ ਗੱਲ ਅੱਜ ਜਾਣਨੀ ਬੜੀ ਜ਼ਰੂਰੀ ਆ, ਕਿਉਂਕਿ ਜਦੋਂ ਅੱਜ ਕਸ਼ਮੀਰ ਦੀ ਧਰਤੀ ਉੱਤੇ ਉਹ ਸਾਰਾ ਕੁਝ ਵਾਪਰ ਰਿਹਾ, ਜੋ ਕੁਝ ਅਸੀਂ ਅੱਜ ਤੋਂ 30 ਸਾਲ ਪਹਿਲਾਂ ਹੰਢਾਇਆ, ਤਾਂ ਅੱਜ ਉਹਨਾਂ ਗੱਲਾਂ ਨੂੰ ਚੇਤੇ ਕਰਦੇ ਆ ਕਿ ਕਿਵੇਂ ਬ੍ਰਿਗੇਡੀਅਰ ਸਿਨਹਾ ਨੇ ਲੋਪੋਂ ਕੇ ਚਗਾਵਾਂ ਇਲਾਕੇ ਦੇ ਵਿੱਚ, ਸਰਹੱਦੀ ਇਲਾਕੇ 'ਚ ਬਾਰਡਰ ਦੇ ਕੋਲ ਇੱਕ ਵੱਡੇ ਸਮਾਗਮ ਦੇ ਵਿੱਚ ਸਰਪੰਚਾਂ, ਲੰਬੜਦਾਰਾਂ, ਪੰਚਾਇਤਾਂ ਦੀ ਹਾਜ਼ਰੀ ਦੇ ਵਿੱਚ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਜਿਹੜੇ ਤੁਸੀਂ ਸਿੱਖ ਲੋਕ ਹੋ, ਤੁਸੀਂ ਖਾੜਕੂਆਂ ਦੀ ਹਮਾਇਤ ਕਰਦੇ ਹੋ, ਉਹਨਾਂ ਨੂੰ ਆਪਦੇ ਘਰਾਂ 'ਚ ਠਹਿਰਾਉਂਦੇ ਹੋ, ਉਹਨਾਂ ਲੋਕਾਂ ਦੀ ਮਦਦ ਕਰਦੇ ਹੋ, ਤੇ ਤੁਸੀਂ ਗਦਾਰ ਹੋ, ਤੇ ਤੁਹਾਡੇ ਜਿਹੜੇ ਬੱਚੇ ਪੈਦਾ ਹੋ ਰਹੇ ਨੇ ਇਹ ਵੀ ਗਦਾਰ ਨੇ, ਤੇ ਅਸੀਂ ਹੁਣ ਫੌਜ ਇੱਥੇ ਲੈ ਕੇ ਐਵੇਂ ਨਹੀਂ ਆਏ, ਹੁਣ ਅਸੀਂ ਤੁਹਾਡੀਆਂ ਬੱਚੀਆਂ ਨਾਲ, ਤੁਹਾਡੀਆਂ ਘਰ ਵਾਲੀਆਂ ਨਾਲ, ਤੁਹਾਡੀਆਂ ਔਰਤਾਂ ਦੇ ਨਾਲ ਸੌਵਾਂਗੇ ਤੇ ਅਸੀਂ ਦੇਸ਼ ਭਗਤ ਜਿਹੜੇ ਬੱਚੇ ਆ ਉਹ ਪੈਦਾ ਕਰਾਂਗੇ। ਇੱਦਾਂ ਦੀ ਬੇਹੂਦਗੀ ਭਰੀ, ਇੱਦਾਂ ਦੀ ਨੀਚਤਾ ਭਰੀ ਸੋਚ ਜਿਹੜੀ ਇਸ ਟਾਈਮ ਵੀ ਅਸੀਂ ਦੇਖ ਰਹੇ ਹਾਂ ਕਿ ਕਸ਼ਮੀਰ ਦੀਆਂ ਬੱਚੀਆਂ ਦੀਆਂ ਫੋਟੋਆਂ ਪਾ ਕੇ ਬ੍ਰਾਹਮਣਵਾਦੀ ਲੋਕ ਜਿਹੜੇ ਲਿਖ ਰਹੇ ਨੇ ਕਿ ਆਹ ਪਲਾਟ ਮੇਰਾ, ਇਹਦੇ ਵੱਲ ਕੋਈ ਝਾਕੋ ਨਾ, ਅਸੀਂ ਕਸ਼ਮੀਰ 'ਚ ਵਿਆਹ ਕਰਾਂਗੇ। ਜਿਹੜੀ ਗੱਲ ਮੁੱਖ ਮੰਤਰੀ ਖੱਟੜ ਹਰਿਆਣੇ ਦਾ ਕਹਿੰਦਾ ਤੇ ਹੋਰ ਕਈ MLA MP ਹੋਰ ਕਈ ਨੀਚ ਬਿਰਤੀ ਵਾਲੇ ਕਹਿੰਦੇ ਆ, ਉਹੀ ਗੱਲ ਜਿਹੜੀ ਸੀ ਉਸ ਮੌਕੇ ਭਾਰਤੀਆਂ ਦੇ ਮਨਾਂ ਵਿੱਚ ਸੀ। ਸੋ ਜਿਹੜੇ ਅੱਜ ਭਾਰਤ ਦੇ ਨਾਲ ਖੜੇ ਲੋਕ ਨੇ, ਜਾਂ ਜਿਹੜੇ ਸਿੱਖਾਂ ਦੇ ਵਿੱਚੋਂ ਇੱਕ ਕਮਲਾ ਟੋਲਾ ਕਸ਼ਮੀਰ ਦੇ ਮਸਲੇ ਉੱਤੇ ਭਾਰਤ ਦੀ ਬੋਲੀ ਬੋਲਦਾ, ਉਹਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜੋ ਕੁਝ ਕਸ਼ਮੀਰੀਆਂ ਬਾਰੇ, ਕਸ਼ਮੀਰ ਦੀਆਂ ਬੱਚੀਆਂ ਬਾਰੇ, ਕਸ਼ਮੀਰ ਦੀ ਧਰਤੀ ਬਾਰੇ, ਕਸ਼ਮੀਰ ਦੀ ਬੋਲੀ, ਧਰਮ ਅਤੇ ਸੱਭਿਆਚਾਰ ਬਾਰੇ ਅੱਜ ਦਿੱਲੀ ਵਾਲੇ ਲਾਗੂ ਕਰ ਰਹੇ ਨੇ, ਇਹ ਸਾਰਾ ਕੁਝ ਆਪਾਂ ਵੀ ਝੱਲਿਆ ਹੋਇਆ। ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਉੱਤੇ ਭਾਰਤੀ ਫੌਜ ਦੇ ਬੂਟਾਂ ਨੇ ਜੋ ਦਹਿਸ਼ਤ ਪਾਈ, ਜੋ ਇੱਥੇ ਅਯਾਸ਼ੀਆਂ ਬਦਕਾਰੀਆਂ ਕੀਤੀਆਂ, ਉਹ ਇੱਕ ਬਹੁਤ ਲੰਬੀ ਚੌੜੀ ਦਾਸਤਾਨ ਆ। ਪਰ ਕੌਮਾਂ ਦੇ ਕੋਲ ਅਣਖ ਗੈਰਤ ਦਾ ਇੱਕ ਇਹੋ ਜਿਹਾ ਪੰਗਾ ਆ ਜਿਹਦੇ ਕਰਕੇ ਅਸੀਂ ਕੱਲੀ ਕੱਲੀ ਘਟਨਾ ਜਿਹੜੀ ਆ ਉਹ ਬਿਆਨ ਕਰਨ ਤੋਂ ਰੁਕ ਜਾਂਦੇ ਆ। ਸਾਡੇ ਕੋਲ ਸਾਡੀਆਂ ਬੱਚੀਆਂ ਦੀ, ਸਾਡੀ ਔਰਤਾਂ ਦੀ ਇੱਜ਼ਤ ਦੀ ਇੱਕ ਇਹੋ ਜਿਹੀ ਦਾਸਤਾਨ ਆ ਜਿਹੜੀ ਅਸੀਂ ਨਸ਼ਰ ਕਰਨ ਲੱਗਿਆਂ ਵੀ ਨਸ਼ਰ ਕਰਨ ਤੋਂ ਜੱਕ ਜਾਂਦੇ ਆ। ਸੋ ਇਸ ਮੌਕੇ ਜੋ ਕੁਝ ਕਸ਼ਮੀਰ ਦੇ ਨਾਲ ਵਾਪਰ ਰਿਹਾ ਉਹ ਕੁਝ ਸਾਡੇ ਇੱਥੇ ਵਾਪਰ ਰਿਹਾ ਸੀ, ਤੇ ਇਹ ਉਹ ਦੌਰ ਸੀ ਜਦੋਂ KPS ਗਿੱਲ ਦਿੱਲੀ ਦਰਬਾਰ ਦੇ ਕਹਾੜੇ ਦਾ ਦਸਤਾ ਬਣ ਕੇ ਇੱਥੋਂ ਦੇ ਪੁਲਿਸ ਮੁਲਾਜ਼ਮਾਂ ਨੂੰ, ਖਾਸ ਤੌਰ ਤੇ ਸਿੱਖਾਂ ਦੇ ਘਰੇ ਜੰਮੇ ਮੁਲਾਜ਼ਮਾਂ ਨੂੰ
ਨਿਤ ਨਵਾਂ ਹੁਕਮ ਚੜ ਰਿਹਾ ਸੀ ਤੇ ਕਹਿ ਰਿਹਾ ਸੀਗਾ ਕਿ ਇਹ ਜ਼ੁਲਮ, ਇਹ ਜਿਹੜਾ ਖਾਲਿਸਤਾਨੀ ਲਹਿਰ ਦੇ ਉੱਤੇ ਜ਼ੁਲਮ ਆ, ਇਹ ਹੋਰ ਵੱਧ ਤੋਂ ਵੱਧ ਕਰੋ, ਮੈਂ ਇਹ ਸਿਹਰਾ ਆਪਦੇ ਸਿਰ ਤੇ ਬੰਨਣਾ ਹੀ ਬੰਨਣਾ। ਤੇ ਉਸ ਮੌਕੇ ਜਦੋਂ ਦਿੱਲੀ ਦਰਬਾਰ ਨੇ ਇੱਥੇ ਬਹੁਤ ਘੱਟ ਗਿਣਤੀ 5% ਤੋਂ ਵੀ ਘੱਟ ਵੋਟਾਂ ਲੈ ਕੇ ਬਣੀ ਹੋਈ ਬੇਅੰਤ ਸਿੰਘ ਦੀ ਸਰਕਾਰ ਨੂੰ ਇੱਥੇ ਥਾਪੜਾ ਦਿੱਤਾ, ਉਸ ਮੌਕੇ KPS ਗਿੱਲ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਲੜਾਈ ਆ ਇਹ ਜਿੱਤੀ ਜਾ ਸਕਦੀ ਆ, ਪਰ ਜੇਕਰ ਮੇਰੇ ਤਰੀਕੇ ਨਾਲ ਚੱਲਿਆ ਜਾਵੇ। ਤਾਂ ਬੇਅੰਤ ਸਿੰਘ ਨੇ ਤੇ ਦਿੱਲੀ ਵਾਲਿਆਂ ਨੇ ਪੁੱਛਿਆ ਕਿਵੇਂ, ਤਾਂ ਉਹ ਕਹਿੰਦਾ ਕਿ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਜੇਕਰ ਕੋਈ ਇਹ ਮੁੰਡੇ ਨੇ ਕੋਈ ਕਾਨੂੰਨ ਭੰਗ ਕਰ ਲਿਆ ਹੋਵੇ, ਜੇ ਪੁਲਿਸ ਵਾਲੇ ਫੜਨ ਜਾਣ ਤਾਂ ਸਾਰੇ ਦਾ ਸਾਰਾ ਪਿੰਡ ਜਿਹੜਾ ਹੈਗਾ ਉਹ ਉਸ ਮੁੰਡੇ ਬਾਰੇ ਕੋਈ ਸਾਡੀ ਸਹਾਇਤਾ ਪੁਲਿਸ ਦੀ ਨਹੀਂ ਕਰਦਾ, ਉਲਟਾ ਉਹ ਕਹਿ ਦਿੰਦੇ ਨੇ ਕਿ ਸਾਨੂੰ ਤਾਂ ਜੀ ਪਤਾ ਨਹੀਂ, ਅਸੀਂ ਤਾਂ ਉਹਨੂੰ ਦੇਖਿਆ ਨਹੀਂ, ਤੇ ਕੋਈ ਵੀ ਬੰਦਾ ਪਿੰਡ 'ਚ ਵੈਰ ਪਾਉਣ ਨੂੰ ਤਿਆਰ ਨਹੀਂ ਹੁੰਦਾ। ਪਰ ਜੇਕਰ ਆਪਾਂ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਸਿੱਖ ਜੁਝਾਰੂਆਂ ਤੇ ਸਿੱਖਾਂ ਦਾ ਵੈਰ ਪਵਾ ਦਈਏ ਫੇਰ ਕੰਮ ਬਣ ਸਕਦਾ। ਉਹ ਨੀਤੀ ਜਿਹੜੀ ਸੀ ਉਹ ਘੜੀ ਗਈ, ਉਹਦੇ ਤਹਿਤ ਫਿਰ SPO ਭਰਤੀ ਕਰਨ ਦਾ, ਹੋਮਗਾਰਡ ਭਰਤੀ ਕਰਨ ਦਾ ਜਿਹੜਾ ਏਜੰਡਾ ਸੀ ਉਹ ਆਇਆ, ਤੇ ਉਹਦੇ 'ਚ ਇਹ ਕੀਤਾ ਗਿਆ ਕਿ ਜਿੰਨੇ SPO ਭਰਤੀ ਕੀਤੇ ਜਾਣ, ਜਿੰਨੇ ਪੁਲਿਸ ਮੁਲਾਜ਼ਮ ਨੇ, ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਲਿਸਟਿੰਗ ਕੀਤੀ ਜਾਵੇ, ਜਿਹੜੇ ਜਿਹੜੇ ਪੁਲਿਸ ਮੁਲਾਜ਼ਮ ਖਾਲਿਸਤਾਨੀ ਲਹਿਰ ਦਾ ਮਾੜਾ ਮੋਟਾ ਦਰਦ ਰੱਖਦੇ ਸੀ, ਜਿਹੜੇ ਜਦੋਂ ਕਿਤੇ ਕੋਈ ਪੁਲਿਸ ਵਾਲਿਆਂ ਨੇ ਮੁੰਡਾ ਚੱਕ ਕੇ ਲਿਆਉਣਾ, ਉਹਨਾਂ ਦੇ ਘਰਦਿਆਂ ਨੂੰ, ਉਹਦੇ ਵਾਰਸਾਂ ਨੂੰ ਸਲਾਹ ਦੇ ਦਿੰਦੇ ਸੀ ਜਾਂ ਦੱਸ ਦਿੰਦੇ ਸੀ ਕਿ ਤੁਹਾਡਾ ਜਿਹੜਾ ਨੌਜਵਾਨ ਪੁੱਤ ਵਾ ਉਹ ਫਲਾਣੇ ਥਾਂ ਦੀ ਪੁਲਿਸ ਕੋਲੇ ਆ। ਇਹੋ ਜਿਹੇ ਸਾਰੇ ਬੰਦਿਆਂ ਦੀ ਲਿਸਟ ਬਣਾ ਕੇ ਪੁਲਿਸ ਮੁਲਾਜ਼ਮਾਂ ਦੀ ਕੈਟ ਟੋਲਿਆਂ ਨੂੰ ਦਿੱਤੀ ਗਈ, ਤੇ ਉਹਨਾਂ ਕੈਟਾਂ ਟੌਟਾਂ ਨੇ ਉਹਨਾਂ ਪੁਲਿਸ ਵਾਲਿਆਂ ਦੇ ਪਰਿਵਾਰਾਂ ਦਾ ਕਤਲੇਆਮ ਕੀਤਾ, ਉਹਨਾਂ ਪਰਿਵਾਰਾਂ ਉੱਤੇ ਹਮਲੇ ਕੀਤੇ, ਜਿਸ ਸਦਕਾ ਹਰੇਕ ਖਾਕੀ ਵਰਦੀ ਵਾਲਾ, ਚਾਹੇ ਉਹ ਪੁਲਿਸ ਮੁਲਾਜ਼ਮ ਸੀ, ਚਾਹੇ SPO ਸੀ, ਚਾਹੇ ਉਹ ਫੌਜੀ ਸੀ, ਹਰੇਕ ਸਿੱਖ ਦੇ ਮਨ ਵਿੱਚ, ਪੁਲਿਸੀਏ ਦੇ ਜਾਂ ਸਰਕਾਰੀ ਨੌਕਰੀ ਕਰਨ ਵਾਲੇ ਦੇ ਮਨ ਵਿੱਚ ਇਹ ਗੱਲ ਭਰ ਦਿੱਤੀ ਗਈ ਕਿ ਜੇਕਰ ਖਾੜਕੂ ਨਾ ਮਾਰੇ ਗਏ ਤਾਂ ਤੁਹਾਨੂੰ ਮਾਰ ਦਿੱਤਾ ਜਾਣਾ। ਹਰੇਕ ਪੁਲਿਸ ਮੁਲਾਜ਼ਮ ਇਸ ਤੋਂ ਪਹਿਲਾਂ ਸੇਫ ਆਪਦੇ ਆਪ ਨੂੰ ਸਮਝਦਾ ਸੀ, ਜਾਂ ਆਪਦੇ ਪਰਿਵਾਰ ਬਾਰੇ ਉਹ ਇਹ ਗੱਲ ਕਹਿੰਦਾ ਸੀ ਕਿ ਜਦੋਂ ਆਪਾਂ ਕੋਈ ਮਾੜਾ ਕੰਮ ਨਹੀਂ ਕਰਦੇ ਆਪਾਂ ਨੂੰ ਕਾਹਦਾ ਖਤਰਾ। ਪਰ ਉਸੇ ਪਿੰਡ ਦੇ ਵਿੱਚ ਜਿਹੜਾ ਖਾੜਕੂਆਂ ਦਾ ਘਰ ਹੁੰਦਾ ਸੀ, ਜਿਨ੍ਹਾਂ ਦੇ ਨੌਜਵਾਨ ਪੁੱਤ ਲਹਿਰ ਵਿੱਚ ਹੁੰਦੇ ਸੀ, ਉਹ ਵੀ ਬੜੀ ਆਰਾਮ ਦੇ ਨਾਲ ਜ਼ਿੰਦਗੀ ਜਿਉਂਦੇ ਸੀ ਕਿ ਸਾਡਾ ਇਸ ਪਰਿਵਾਰ ਦੇ ਨਾਲ ਕੋਈ ਵੈਰ ਨਹੀਂ, ਠੀਕ ਆ, ਸਾਡਾ ਜਿਹੜਾ ਪੁੱਤ ਵਾ ਉਹ ਸੰਘਰਸ਼ ਵਿੱਚ ਆ, ਇਹਨਾਂ ਦਾ ਪੁੱਤ ਪੁਲਿਸ 'ਚ ਆ, ਪਰ ਸਾਡਾ ਕੋਈ ਆਪਸ ਵਿੱਚ ਸਿੱਧਾ ਵੈਰ ਨਹੀਂ ਹੈ। ਪਰ ਜਦੋਂ ਪੁਲਿਸ ਵਾਲੇ ਮੁਲਾਜ਼ਮਾਂ ਦੇ ਟੱਬਰਾਂ ਦੇ ਉੱਤੇ ਕੈਟਾਂ ਟੌਟਾਂ ਨੇ ਹਮਲੇ ਕੀਤੇ ਤਾਂ ਹਰੇਕ ਪੁਲਿਸ ਵਾਲੇ ਦੇ, ਖਾਕੀ ਵਰਦੇ ਵਾਲੇ ਦੇ, SPO ਦੇ ਜਾਂ ਹੋਮਗਾਰਡ ਦੇ ਘਰ ਦੇ ਜਿਹੜੇ ਸੀ ਉਹ ਇਹ ਮੰਨਣ ਲਈ ਇਸ ਗੱਲ ਦੇ ਉੱਤੇ ਪੱਕੇ ਹੋ ਗਏ ਕਿ ਜੇਕਰ ਅਸੀਂ ਇਹਨਾਂ ਦਾ ਨੁਕਸਾਨ ਨਾ ਕਰਾਇਆ, ਇਹਨਾਂ ਦਾ ਮੁੰਡਾ ਨਾ ਮਰਵਾਇਆ ਜਿਹੜਾ ਖਾੜਕੂ ਆ, ਤਾਂ ਸਾਡਾ ਨੁਕਸਾਨ ਜਿਹੜਾ ਹੈਗਾ ਇਹ ਹੋ ਸਕਦਾ। ਉਸ ਦੌਰ ਦੇ ਵਿੱਚ ਜਿਹੜੇ SPO 40 ਰੁਪਏ ਦਿਹਾੜੀ ਉੱਤੇ ਮਿਲੇ, ਇਹਨਾਂ ਦੇ ਰਾਹੀਂ ਪੂਰੇ ਦੇ ਪੂਰੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਇੱਕ ਇਹੋ ਜਿਹੀ ਬੜੀ ਫੌਜ ਜਿਹੜੀ ਸੀ ਉਹ ਭਾਰਤੀ ਪੱਖ ਵਿੱਚ ਭੁਗਤਣ ਲਈ ਤਿਆਰ ਕਰ ਲਈ ਗਈ, ਕਿਉਂਕਿ ਹਰੇਕ SPO ਦੇ ਜਿਹੜੇ ਰਿਸ਼ਤੇਦਾਰ ਸੀ ਜਾਂ ਹੋਮਗਾਰਡੀਏ ਦੇ ਰਿਸ਼ਤੇਦਾਰ ਸੀ, ਪਰਿਵਾਰ ਸੀ, ਉਹ ਸਾਰੇ ਦੇ ਸਾਰੇ ਇਹ ਮੰਨ ਕੇ ਕਿ ਨਹੀਂ ਸਾਡੇ ਟੱਬਰ ਨੂੰ ਮਾਰ ਦੇਣਗੇ, ਉਹ ਸਾਰੇ ਦੇ ਸਾਰੇ ਜਿਹੜੇ ਸੀ ਉਸ ਟਰੈਪ ਦੇ ਵਿੱਚ ਫਸ ਕੇ ਖਾੜਕੂ ਲਹਿਰ ਦੇ, ਖਾਲਿਸਤਾਨੀ ਲਹਿਰ ਦੇ ਵੈਸੇ ਹੀ ਉਂਝ ਹੀ ਖਿਲਾਫ ਹੋ ਗਏ, ਜਦੋਂ ਕਿ ਆਮ ਹਾਲਾਤਾਂ ਦੇ ਵਿੱਚ ਉਹ ਇੱਧਰ ਨਹੀਂ ਕੁਛ ਇਹੋ ਜਿਹੀ ਗੱਲ ਕਰਾਉਣੀ ਸੀ। ਸੋ KPS ਗਿੱਲ ਨੇ ਇੱਕ ਤਰੀਕੇ ਨਾਲ ਸਿੱਖ ਜਗਤ ਦੇ ਅੰਦਰ ਇੱਕ ਇਹੋ ਜਿਹੀ ਡਿਵੀਜ਼ਨ, ਇੱਕ ਇਹੋ ਜਿਹੀ ਅਣਕਿਆਸੀ ਜਿਹੜੀ ਦੇਖਣ ਨੂੰ ਨਹੀਂ ਸੀ ਮਹਿਸੂਸ ਹੁੰਦੀ, ਪਰ ਉਹਦਾ ਜਿਹੜਾ ਅਸਰ ਸੀ ਉਹ ਬੜਾ ਭਿਆਨਕ ਨਿਕਲਿਆ। ਸੋ KPS ਗਿੱਲ ਨੇ ਤੇ ਉਹਦੇ ਸੰਗੀ ਸਾਥੀਆਂ ਨੇ ਜਿਹੜੇ SPO ਭਰਤੀ ਕੀਤੇ, ਉਹਨਾਂ ਨੂੰ ਇਹ ਲਾਰਾ ਲਾਇਆ ਗਿਆ ਜਿਵੇਂ ਗਧੇ ਮੂਹਰੇ ਗਾਜਰ ਲਮਕਾਈ ਦੀ ਆ, ਉਵੇਂ ਕਹਿ ਦਿੱਤਾ ਗਿਆ ਕਿ ਜਿਹੜੇ SPO ਚੋਂ ਜਾਂ ਹੋਮਗਾਰਡ ਦੇ ਵਿੱਚੋਂ ਜਿਹੜੇ ਨੌਜਵਾਨ ਮੁੰਡੇ ਕੋਈ ਵਧੀਆ ਕਾਰਵਾਈ ਕਰਕੇ ਦਿਖਾਉਣਗੇ, ਕਿਸੇ ਕਾਰਵਾਈ ਦਾ ਭਾਵ ਕਿਸੇ ਵੱਡੇ ਖਾੜਕੂ ਨੂੰ ਮਰਵਾਉਣ ਦੇ ਵਿੱਚ ਜਾਂ ਕਿਸੇ ਵੱਡੀ ਵਾਰਦਾਤ ਨੂੰ ਅਸਫਲ ਬਣਾਉਣ ਦੇ ਵਿੱਚ ਸਾਡੀ ਮਦਦ ਕਰਨਗੇ, ਉਹਨਾਂ ਨੂੰ ਅਸੀਂ ਪੁਲਿਸ ਵਿੱਚ ਭਰਤੀ ਕਰ ਲਵਾਂਗੇ। ਸੋ ਬੇਕਾਰ ਜੇ ਜਿਨ੍ਹਾਂ ਦੀ ਕੋਈ ਬਾਹਲੀ ਲਿਆਕਤ ਸਮਝ ਵੀ ਨਹੀਂ ਸੀ, ਉਹਨਾਂ ਮੁਲਾਜ਼ਮਾਂ, ਉਹਨਾਂ ਮੁੰਡਿਆਂ ਨੂੰ
ਪੁਲਿਸ ਦੀ ਵਰਦੀ ਪਾ ਕੇ ਹੋਮਗਾਰਡ ਜਾਂ ਐਸਪੀਓ ਵਜੋਂ ਖੜੇ ਕਰਕੇ ਇੱਕ ਤਰੀਕੇ ਨਾਲ ਖਾੜਕੂਆਂ ਦੀਆਂ ਗੋਲੀਆਂ ਦੇ ਸਾਹਮਣੇ ਪੰਜਾਬ ਦੇ ਧੀਆਂ ਪੁੱਤ ਹੀ ਖੜੇ ਕਰ ਦਿੱਤੇ ਗਏ। ਜਿਹੜੀ ਲੜਾਈ ਖਾੜਕੂ ਲਹਿਰ ਦੀ ਦਿੱਲੀ ਨਾਲ ਸੀ, ਪੰਥ ਅਤੇ ਪੰਜਾਬ ਦੇ ਦੁਸ਼ਮਣਾਂ ਨਾਲ ਸੀ, ਉਹ ਲੜਾਈ ਬਿਲਕੁਲ ਨੀਵੇਂ ਲੈਵਲ ਤੇ ਲਿਆਂਦੀ ਗਈ। ਸੋ KPS ਗਿੱਲ ਤੇ ਬੇਅੰਤ ਸਿੰਘ ਨੇ ਇਸ ਏਜੰਡੇ ਨੂੰ ਅੱਗੇ ਵਧਾਉਂਦਿਆਂ ਹੋਇਆਂ ਥਾਂ ਥਾਂ ਦੇ ਉੱਤੇ ਜਾ ਕੇ ਤਕਰੀਰਾਂ ਕਰਨੀਆਂ, ਦਬੰਗਜੇ ਮਾਰਨੇ ਤੇ ਲਲਕਾਰੇ ਮਾਰਨੇ ਕਿ ਜਿਹੜੇ ਜਿਹੜੇ ਲੋਕ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਇਹਨਾਂ ਖਾੜਕੂਆਂ ਦੇ ਹਮਾਇਤੀ ਨੇ ਉਹ ਬਾਜ਼ ਆ ਜਾਣ, ਉਹਨਾਂ ਦਾ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਸੋ ਜਿਹੜਾ ਇਸ ਮੌਕੇ ਐਡਾ ਵੱਡਾ ਘਾਣ ਹੋ ਰਿਹਾ ਸੀ, ਇਸ ਘਾਣ ਦੇ ਦਰਮਿਆਨ ਹੀ ਪੰਜਾਬ ਦੀ ਧਰਤੀ ਉੱਤੇ ਬੇਤਹਾਸ਼ਾ ਸਿੱਖ ਨੌਜਵਾਨਾਂ ਨੂੰ ਪੁਲਿਸ ਤੋਂ ਡਰਦਿਆਂ ਹੋਰ ਜ਼ਿਆਦਾ ਘਰਾਂ ਚੋਂ ਭਗੌੜੇ ਹੋਣਾ ਪਿਆ। ਤੇ ਇਸੇ ਦੌਰਾਨ ਭਾਈ ਹਰਪਿੰਦਰ ਸਿੰਘ ਗੋਲਡੀ ਜਿਹੜਾ ਕਿ ਰਾਮਪੁਰਾ ਫੂਲ ਦੇ ਕੋਲ ਪਿੰਡ ਦਾ ਸੀਗਾ, ਪਿਪਲੀ ਦਾ, ਉਹ ਨੌਜਵਾਨ ਬੱਚਾ ਵੀ ਇਸੇ ਸਰਗਰਮੀਆਂ ਦੇ ਵਿੱਚ, ਸੰਘਰਸ਼ ਦੀਆਂ ਵਿੱਚ ਸ਼ਾਮਲ ਸੀਗਾ। ਉਹਦੇ ਪਰਿਵਾਰ ਦੇ ਉੱਤੇ ਇੱਕ ਬਹੁਤ ਹੀ ਵੱਡਾ ਘਿਨਾਉਣਾ ਜਿਹੜਾ ਸੀ ਹਮਲਾ ਉਹ ਕੀਤਾ ਗਿਆ, ਜਿਹਦੇ ਵਿੱਚ ਉਹਦੀ ਜਿਹੜੀ ਭੈਣ ਸੀ ਅਮਨਦੀਪ ਕੌਰ, ਉਹਦੀ ਸ਼ਹਾਦਤ ਵੀ ਹੋਈ। ਤੇ ਹੋਰ ਜਿਹੜਾ ਕੁਝ ਉਸ ਟੱਬਰ ਦੇ ਨਾਲ ਹੋਇਆ ਉਹ ਦੱਸਣ ਤੋਂ ਬਾਹਰ ਆ। ਉਹ ਕੋਈ ਵੀ ਜ਼ੁਬਾਨ ਜਿਹੜੀ ਆ, ਜਿਹੜਾ ਕੁਝ ਅਮਨਦੀਪ ਕੌਰ ਨਾਲ ਤੇ ਉਹਦੇ ਪਰਿਵਾਰ ਨਾਲ, ਹਰਪਿੰਦਰ ਸਿੰਘ ਗੋਲਡੀ ਦੇ ਪਰਿਵਾਰ ਨਾਲ ਹੋਇਆ, ਉਹ ਬਿਆਨ ਕਰਨਾ ਜਾਂ ਲਿਖਣਾ ਉਹ ਨਾਮੁਮਕਿਨ ਆ। ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਕਿੱਡੇ ਵੱਡੇ ਬੇਦਰਦ ਤੇ ਨਿਰਦਈ ਬੰਦੇ ਹੋਣਗੇ ਤੇ ਉਹਨਾਂ ਦੇ ਨਾਂ ਨਾਲ ਸਿੰਘ ਵੀ ਲੱਗਦਾ ਹੋਏਗਾ, ਸਿੱਖਾਂ ਦੇ ਘਰਾਂ 'ਚ ਜੰਮੇ ਹੋਣਗੇ। ਜੇ ਕੋਈ ਹਰਪਿੰਦਰ ਸਿੰਘ ਗੋਲਡੀ ਦਾ ਦੋਸ਼ ਸੀ ਉਹਦੇ ਨਾਲ ਨਜਿੱਠਦੇ, ਪਰ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਜਿਹੜੀ ਭੈਣ ਬੀਬੀ ਅਮਨਦੀਪ ਕੌਰ ਸੀ, ਉਹਦਾ ਕੀ ਦੋਸ਼ ਸੀ? ਉਹਦਾ ਤਾਂ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸੁਧਾਰ ਥਾਣੇ ਦੇ ਵਿੱਚ ਪੈਂਦੇ ਪਿੰਡ ਜੱਸੋਵਾਲ ਕਲਾਰ ਜਿਹੜਾ ਹੈ, ਉੱਥੇ ਉਹਦਾ ਜੱਸੋਵਾਲ ਦੇ ਵਿੱਚ ਵਿਆਹ ਹੋਇਆ ਸੀ ਤੇ ਉਹਦੀ ਜਿਹੜੀ ਵਿਆਹ ਦੀ ਰਜਿਸਟ੍ਰੇਸ਼ਨ ਦੇ ਲਈ ਰਾਮਪੁਰਾ ਫੂਲ ਉੱਥੇ ਗਏ ਹੋਏ ਸੀਗੇ। ਉੱਥੋਂ ਪੁਲਿਸ ਪਾਰਟੀ ਇਹਦੇ ਟੱਬਰ ਨੂੰ ਚੱਕ ਕੇ ਲੈ ਗਈ ਤੇ ਜਿਹੜਾ ਹਰਪਿੰਦਰ ਸਿੰਘ ਗੋਲਡੀ ਦੇ ਫਾਦਰ ਸਾਹਿਬ ਸੀਗੇ ਉਹਨਾਂ ਤੇ ਵੀ ਮੁਕੱਦਮਾ ਬਣਾ ਦਿੱਤਾ ਗਿਆ ਤੇ ਉਹਨਾਂ ਦੇ ਪਨਾਹ ਦਾ ਕੇਸ ਪਾ ਕੇ, ਹੋਰ ਕੇਸ ਬਣਾ ਕੇ, ਝੂਠੇ ਸੱਚੀਆਂ ਧਾਰਾਵਾਂ ਲਾ ਕੇ ਜੇਲ੍ਹ 'ਚ ਡੱਕ ਦਿੱਤਾ। ਤੇ ਬਾਕੀ ਉਹਦੀ ਅਮਨਦੀਪ ਕੌਰ ਨੂੰ ਤੇ ਉਹਦੀ ਜਿਹੜੀ ਮਾਤਾ ਸੀ ਉਹਨਾਂ ਨੂੰ ਜੋ ਕੁਝ ਝੱਲਣਾ ਪਿਆ ਉਹ ਇੱਕ ਵੱਖਰੀ ਕਹਾਣੀ ਆ। ਤੇ ਜਿਹੜੇ ਬਾਹਰੋਂ ਆਏ ਸੀ ਵਿਆਹ ਕਰਾਉਣ, ਉਸ ਪਰਿਵਾਰ ਨੂੰ ਵੀ ਬੜੀ ਜਲਦੀ, ਮਤਲਬ ਬੜੀ ਕੀਮਤ ਤਾਰ ਕੇ ਉਹਨਾਂ ਦਾ ਛੁਟਕਾਰਾ ਹੋਇਆ। ਸੋ ਜਿਹੜਾ ਇਹ ਜ਼ੁਲਮ ਹੋਇਆ ਇਹਦੇ ਵਿੱਚ ਹਰਪਿੰਦਰ ਸਿੰਘ ਗੋਲਡੀ ਦੀ ਇੱਕ ਭਾਈ ਬਲਵੰਤ ਸਿੰਘ ਰਾਜੋਆਣਾ ਨਾਂ ਦੇ ਪੁਲਿਸ ਮੁਲਾਜ਼ਮ ਨਾਲ ਪਟਿਆਲੇ ਦੇ ਵਿੱਚ ਕਿਸੇ ਤਰੀਕੇ ਨਾਲ ਸੌਰ ਸਾਂਝ ਸੀਗੀ। ਸੋ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਸੀ, ਉਹਦੀ ਗੋਲਡੀ ਨਾਲ ਜਿਹੜੀ ਯਾਰੀ ਸੀ, ਜਿਹੜੀ ਦੋਸਤੀ ਸੀ, ਉਹ ਇੱਕ ਆਪਦੀ ਤਰ੍ਹਾਂ ਦੀ ਇੱਕ ਨਵੀਂ ਕਹਾਣੀ ਹੈ ਕਿ ਕਿਸ ਤਰੀਕੇ ਦੇ ਨਾਲ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਸ਼ਹਾਦਤ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਉਹਨਾਂ ਦੇ ਟੱਬਰ ਨੇ ਝੱਲਿਆ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਝੰਜੋੜ ਕੇ ਸੁੱਟ ਗਿਆ। ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਹੀ ਕਰੀਬੀ ਯਾਰ ਸੀ ਪਟਿਆਲੇ ਦੇ ਵਿੱਚ ਹੀ, ਕਿਉਂਕਿ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਿਨਾਂ ਦੇ ਵਿੱਚ, ਰਾਜੋਆਣਾ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸੁਧਾਰ ਥਾਣੇ ਦੇ ਵਿੱਚ ਹੀ ਪੈਂਦਾ। ਤੇ ਇੱਥੇ ਜਿਹੜਾ ਹੈਗਾ ਇਹ ਗੁਰੂ ਸਾਹਿਬਾਨ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਲਾਕਾ, ਗੁਰੂ ਗੋਬਿੰਦ ਸਿੰਘ ਮਾਰਗ ਵੀ ਇਸ ਇਲਾਕੇ 'ਚ ਆ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਮੁਬਾਰਕ ਚਰਨ ਪਏ ਨੇ। ਔਰ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਸੀ ਉਹ ਆਪ ਵੀ ਇਸ ਸੰਘਰਸ਼ ਦੇ ਵਿੱਚ ਪੀੜਤ ਸੀਗਾ ਬੇਸ਼ੱਕ ਦੀ, ਪਰ ਉਹਦੇ ਅੰਦਰ ਜਿਹੜੀ ਸਮਝ ਸੀਗੀ, ਉਸ ਸਮਝ ਨੇ ਉਹਨੂੰ ਸਿੱਖ ਸੰਘਰਸ਼ ਦੇ ਹੱਕ ਦੇ ਵਿੱਚ ਕਿਵੇਂ ਖੜਾ ਕੀਤਾ, ਉਹ ਇੱਕ ਲੰਮੀ ਕਹਾਣੀ ਆ। ਕਿਉਂਕਿ ਅਸੀਂ ਭਾਈ ਦਿਲਾਵਰ ਸਿੰਘ ਦੇ ਉੱਤੇ ਕੰਸਨਟਰੇਟ ਕਰਨਾ ਰਹਿਣਾ, ਇਸ ਕਰਕੇ ਮੈਂ ਉਸ ਗੱਲ ਨੂੰ ਪਾਸੇ ਛੱਡਦਾ ਹੋਇਆ ਸਿੱਧੀ ਗੱਲ ਤੇ ਆਉਣਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪਟਿਆਲੇ ਦੇ ਵਿੱਚ ਭਾਈ ਦਿਲਾਵਰ ਸਿੰਘ ਨਾਂ ਦੇ ਉਸ SPO ਨਾਲ ਸਾਂਝ ਸੀ ਜਿਹੜਾ ਪਟਿਆਲੇ ਗੁਰੂ ਨਾਨਕ ਨਗਰ ਮੁਹੱਲੇ ਵਿੱਚ ਰਹਿੰਦਾ ਸੀ। ਤੇ ਪਟਿਆਲੇ ਗੁਰੂ ਨਾਨਕ ਨਗਰ ਮੁਹੱਲੇ ਦੇ ਵਿੱਚ ਹੀ ਭਾਈ ਲਖਵਿੰਦਰ ਸਿੰਘ ਨਾਂ ਦਾ ਇੱਕ ਹੋਰ ਭਾਈ ਦਿਲਾਵਰ ਸਿੰਘ ਦਾ ਬਚਪਨ ਦਾ ਸਾਥੀ ਸੀ, ਜਿਹੜੇ ਇਕੱਠੇ ਪੜ੍ਹੇ ਸੀ। ਔਰ ਭਾਈ ਲਖਵਿੰਦਰ ਸਿੰਘ ਦਾ ਜਿਹੜਾ ਪੁਰਾਣਾ ਪਿੰਡ ਆ ਉਹ ਵੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵਾ। ਨਾਰੰਗਾਲ ਜਿਹੜਾ ਭਾਈ ਰਣਧੀਰ ਸਿੰਘ ਨਾਰੰਗਵਾਲ ਵਾਲਾ, ਨਾਰੰਗਵਾਲਾ ਉਹਦੇ ਨਾਲ ਨਾਰੰਗਾਲ ਪਿੰਡ ਵਾ, ਛੋਟਾ ਨਾਰੰਗਾਲ ਵੱਡਾ ਨਾਰੰਗਾਲ ਦੋ ਨੇ। ਤੇ ਨਾਰੰਗਾਲ ਕਲਾਂ ਤੇ ਨਾਰੰਗਾਲ ਖੁਰਦ ਵੱਜਦੇ ਆ। ਤੇ ਹੁਣ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜਿਹੜਾ ਸੀ ਇਹ ਵੀ ਪਟਿਆਲੇ ਆਪਦੇ ਪਰਿਵਾਰ ਦੇ ਨਾਲ, ਕਿਉਂਕਿ ਭਾਈ ਦਰਸ਼ਨ ਸਿੰਘ ਜਿਹੜੇ ਇਹਦੇ ਲਖਵਿੰਦਰ ਸਿੰਘ ਦੇ ਫਾਦਰ ਸਾਹਿਬ ਨੇ ਉਹ ਉੱਥੇ ਜੌਬ ਕਰਦੇ ਸੀ, ਉਹ ਵੀ ਪੁਲਿਸ ਮਹਿਕਮੇ 'ਚ ਸੀਗੇ,
ਉਹਨਾਂ ਨੇ ਉੱਥੇ CID ਦੇ ਵਿੱਚ ਸੀਗਾ ਲਖਵਿੰਦਰ ਸਿੰਘ, ਔਰ ਇਹਨੂੰ ਬਣ ਤਣ ਕੇ ਰਹਿਣ ਦਾ ਜਿਵੇਂ ਸ਼ੌਕੀਨ ਨੌਜਵਾਨ ਹੁੰਦੇ ਆ, ਇਹਨੂੰ ਹੀਰੋ ਕਹਿੰਦੇ ਸੀਗੇ, ਹੀਰੋ ਵਾਲੀ ਉਹਦੀ ਦਿੱਖ ਵੀ ਸੀ ਔਰ ਉਹਦੇ 'ਚ ਜੋਸ਼ ਸੀਗਾ। ਉਸ ਨੌਜਵਾਨ ਨੇ ਭਾਈ ਦਿਲਾਵਰ ਸਿੰਘ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਸ ਵਿੱਚ ਹੀ ਜਿਹੜੀ ਇਹ ਸਾਰੀ ਸਥਿਤੀ, ਜਿਹੜਾ ਜ਼ੁਲਮ ਹੋ ਰਿਹਾ ਸੀਗਾ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਦੇ ਉੱਤੇ, ਇੱਥੋਂ ਦੀ ਅਣਖ ਨੂੰ, ਇੱਥੋਂ ਦੀ ਗੈਰਤ ਨੂੰ ਫੌਜੀ ਬੂਟਾਂ ਹੇਠਾਂ ਮਿੱਧਿਆ ਜਾ ਰਿਹਾ ਸੀ ਔਰ ਇਹਦੇ ਵਿੱਚੋਂ ਬਚਣ ਦਾ ਕਿਸੇ ਨੂੰ ਕੋਈ ਰਾਹ ਨਹੀਂ ਸੀ ਦਿਖਦਾ, ਕਿਉਂਕਿ ਇਉਂ ਲੱਗਦਾ ਸੀ ਜਿਵੇਂ ਪੰਜਾਬ ਦੀ ਧਰਤੀ ਉੱਤੋਂ KPS ਗਿੱਲ ਤੇ ਬੇਅੰਤ ਸਿੰਘ ਦੇ ਰਾਜ ਵਿੱਚ ਇਹ ਖਾਕੀ ਵਰਦੀ ਨੇ ਕੋਈ ਅਹਿਦ ਕੀਤਾ ਹੋਇਆ ਕਿ ਪੱਗ ਤੇ ਦਾੜੇ ਜਿਹੜੇ ਆ ਉਹ ਮੁਕਾ ਦੇਣੇ ਆ, ਖਤਮ ਕਰ ਦੇਣੇ ਆ। ਇਹੋ ਜਿਹੇ ਮਾਹੌਲ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ ਤੇ ਇਹ ਸਾਰੇ ਜਿਹੜੇ ਸੀਗੇ, ਇਹਨਾਂ ਤੋਂ ਇੱਕ ਹੋਰ ਸਾਥੀ ਜਿਹੜਾ ਸੀਗਾ ਨਾਲ ਜੁੜਦਾ, ਜਿਹਦਾ ਨਾਮ ਭਾਈ ਗੁਰਮੀਤ ਸਿੰਘ ਇੰਜੀਨੀਅਰ ਆ। ਤੇ ਕਿਸਮਤ ਦਾ ਕਮਾਲ ਇਹ ਦੇਖੋ ਕਿ ਜਿਸ ਗੁਰੂ ਨਾਨਕ ਨਗਰ ਮੁਹੱਲੇ ਦੇ ਵਿੱਚ ਭਾਈ ਦਿਲਾਵਰ ਸਿੰਘ ਦਾ ਘਰ ਵਾ, ਉੱਥੇ ਥੋੜੇ ਜਿਹੇ ਫਰਕ ਦੇ ਨਾਲ ਹੀ ਉਸੇ ਗੁਰੂ ਨਾਨਕ ਨਗਰ ਮੁਹੱਲੇ ਦੇ ਵਿੱਚ ਇੰਜੀਨੀਅਰ ਗੁਰਮੀਤ ਸਿੰਘ ਦਾ ਘਰ ਵਾ, ਤੇ ਉਹਦੀ ਥੋੜੇ ਜਿਹੇ ਫਰਕ ਦੇ ਨਾਲ ਹੀ ਲਖਵਿੰਦਰ ਸਿੰਘ ਨਾਰੰਗਾਲ ਦਾ ਘਰ ਵਾ। ਇਹ ਤਿੰਨੇ ਚਾਰੇ ਬੱਚੇ ਨੌਜਵਾਨ ਜਦੋਂ ਸੀਗੇ ਉਦੋਂ ਵੀ ਇਕੱਠੇ ਰਹੇ, ਤੇ ਜਦੋਂ ਜਵਾਨੀ 'ਚ ਪੈਰ ਰੱਖਿਆ ਤਾਂ ਵੀ ਇਹਨਾਂ ਦਾ ਆਪਸ ਵਿੱਚ ਹੀ ਪਿਆਰ ਸਤਿਕਾਰ ਸੀਗਾ। ਤੇ ਉਦੋਂ ਭਾਈ ਗੁਰਮੀਤ ਸਿੰਘ ਜਿਹੜਾ ਸੀਗਾ ਉਹ BPL ਕੰਪਨੀ ਹੈ ਜਿਹੜੀ, ਉਹਦੇ 'ਚ ਚਲੋ ਕੰਮ ਕਰਦਾ ਸੀਗਾ ਮੋਹਾਲੀ, ਤੇ ਇਹਨਾਂ ਦਾ ਆਪਸ ਵਿੱਚ ਹੀ ਯਾਰੀ ਦੋਸਤੀ ਸੀ। ਤੇ ਇਹ ਸਾਰੇ ਉਸ ਟਾਈਮ ਦੇ ਮਾਹੌਲ ਦੇ ਵਿੱਚ, ਕਿਉਂਕਿ ਜਿਹੜੇ ਅੱਜ ਦੇ ਬੱਚੇ ਆ ਉਹਨਾਂ ਨੂੰ ਇਹ ਗੱਲ ਸਮਝਣੀ ਮੁਸ਼ਕਲ ਲੱਗ ਸਕਦੀ ਆ, ਪਰ ਉਸ ਦੌਰ ਦੀ ਜਵਾਨੀ ਜਿਹੜੀ ਸੀ, ਉਸ ਦੌਰ ਦੇ ਜਿਹੜੇ ਲੋਕ ਸੀਗੇ, ਮੁੰਡੇ ਸੀ, ਉਹਨਾਂ ਦੀ ਇਹੀ 24 ਘੰਟੇ ਗੱਲ ਚੱਲਦੀ ਸੀ। ਆਲੇ ਦੁਆਲੇ ਜਿਹੜਾ ਮਾਹੌਲ ਸੀ, ਔਰ ਜਿੰਨਾ ਵੱਡਾ ਉਸ ਦੌਰ ਦੇ ਵਿੱਚ ਸਟੇਟ ਟੈਰਰਿਜ਼ਮ ਅਸੀਂ ਝੱਲਿਆ, ਉਸ ਦੌਰ ਵਿੱਚ ਘਰ ਤੋਂ ਨਿਕਲਣ ਲੱਗਿਆਂ ਹਰ ਮਾਂ-ਬਾਪ ਇਹੀ ਕਹਿੰਦੇ, ਸੋਚਦੇ ਸੀ ਵੀ ਪਤਾ ਨਹੀਂ ਇਹਨੇ ਮੁੜ ਕੇ ਆਉਣਾ ਕਿ ਨਹੀਂ ਆਉਣਾ। ਰਾਤਾਂ ਨੂੰ ਖੇਤ ਵਿੱਚ ਪਾਣੀ ਲਾਉਣ ਗਏ ਬੰਦੇ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਕਿਹੜੇ ਵੇਲੇ ਚੱਕ ਕੇ ਲੈ ਜਾਣਾ, ਤੇ ਮੁੜ ਕੇ ਖਬਰ ਹੀ ਮਿਲਣੀ ਆ ਕਿ ਜੇ ਅਣਪਛਾਤੀ ਲਾਸ਼ ਮਿਲੀ ਆ। ਬੇਤਹਾਸ਼ਾ ਪੰਜਾਬ ਦੇ ਵਿੱਚ ਜਿਹੜਾ ਕਤਲੇਆਮ ਹੋ ਰਿਹਾ ਸੀਗਾ, ਇਹਦੀ ਜਿਹੜੀ ਦਹਿਸ਼ਤ ਸੀ, ਇਹਦਾ ਜਿਹੜਾ ਟੈਰਰ ਸੀ, ਉਹ ਹਰ ਵੇਲੇ ਲੋਕ ਮਨਾਂ ਨੂੰ ਅੰਦਰੋਂ ਅੰਦਰੀ ਦਹਿਸ਼ਤ ਨਾਲ ਭਰੀ ਰੱਖਦਾ ਸੀਗਾ। ਸੋ ਇਸ ਦੌਰਾਨ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਾਲ ਤੇ ਭਾਈ ਦਿਲਾਵਰ ਸਿੰਘ, ਇਹਨਾਂ ਦੀ ਸਾਂਝ ਦੇ ਵਿੱਚ ਅੱਗੇ ਗੱਲਾਂ ਬਾਤਾਂ ਚੱਲਦੀਆਂ ਸੀ। ਕਿਸੇ ਤਰੀਕੇ ਦੇ ਨਾਲ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਵਿਆਹ ਦੇ ਉੱਤੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਹੈ ਉਹ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਪਰਿਵਾਰ ਦੇ ਨਾਲ ਇੱਧਰ ਆਇਆ, ਤੇ ਇੱਥੇ ਜਦੋਂ ਬੈਠੇ ਸੀ ਤਾਂ ਵਿਆਹ ਦੇ ਉੱਤੇ ਗੱਲ ਚੱਲੀ ਕਿਸੇ ਮਿੱਤਰਚਾਰੇ ਨਾਲ, ਤੇ ਉਹ ਯਾਰੀ ਦੋਸਤੀ ਦੇ ਵਿੱਚ ਹੀ ਗੱਲ ਚੱਲਦੀ ਚਲਾਉਂਦੀ ਇਹਨਾਂ ਨੂੰ ਗਾਂ ਜਥੇਬੰਦੀ ਬੱਬਰ ਖਾਲਸਾ ਤੇ ਕਰੋ ਗੱਲ ਉੱਪੜਦੀ ਕਰਨ ਦਾ ਸਾਧਨ ਬਣ ਗਿਆ। ਤੋਂ ਬੱਬਰ ਖਾਲਸਾ ਜਥੇਬੰਦੀ ਨੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ ਤੇ ਹੋਰ ਕਈ ਸਿੰਘਾਂ ਦੇ ਨਾਂ ਜਿਹੜੇ ਨੇ ਉਹ ਕੇਸ ਦੇ ਵਿੱਚ ਜਿਹੜੀ ਜੱਜਮੈਂਟ ਬਣੀ ਆ ਉਹਦੇ 'ਚ ਲਿਖੇ ਨੇ ਕਿ ਇਹਨਾਂ ਸਾਰਿਆਂ ਨੇ ਫਿਰ ਉੱਥੇ ਇੱਕ ਆਪਸ ਵਿੱਚ ਹੀ ਮੀਟਿੰਗ ਕੀਤੀ ਤੇ ਸਲਾਹ ਕੀਤੀ ਕਿ ਇਹ ਜਿਹੜਾ ਕੰਮ ਆ ਜੇ ਹੋ ਸਕਦਾ ਤਾਂ ਇਹਨੂੰ ਜ਼ਰੂਰ ਨੇਪਰੇ ਚਾੜਨਾ ਚਾਹੀਦਾ। ਤੇ ਇਸੇ ਦਰਮਿਆਨ 18 ਸਤੰਬਰ 1994 ਨੂੰ SPO ਜਿਹੜੇ ਸੀ ਉਹ ਕੱਢਣੇ ਸ਼ੁਰੂ ਕਰਤੇ। ਉਦੋਂ ਭਾਈ ਦਿਲਾਵਰ ਸਿੰਘ ਨੂੰ ਵੀ ਨੌਕਰੀ ਤੋਂ ਜਵਾਬ ਦੇਤਾ। ਉਹ ਬੜਾ ਇਸ ਗੱਲੋਂ ਵੀ ਪਰੇਸ਼ਾਨ ਹੋਇਆ ਕਿ ਪਹਿਲਾਂ ਸਾਨੂੰ ਇਹ ਕਹਿ ਕੇ ਤੁਹਾਨੂੰ ਪੁਲਿਸ 'ਚ ਭਰਤੀ ਕਰਾਂਗੇ ਤੇ ਹੁਣ ਜਿਹੜਾ ਹੈ ਇਸ ਤਰੀਕੇ ਨਾਲ ਕਰਦੇ ਆ। ਉਦੋਂ ਤਾਂ SPO ਜਿਹੜੇ ਸੀ ਉਹ ਮੌਤ ਦੇ ਮੂਹਰੇ ਖੜੇ ਰਹੇ, ਝੜਕਾਂ ਖਾਂਦੇ ਰਹੇ, ਜਲੀਲ ਹੁੰਦੇ ਰਹੇ। ਤੇ ਪਰ ਇਹ ਜਿਹੜੀ ਚੀਜ਼ ਸੀ ਸਿੱਖਾਂ ਦੇ ਕਤਲੇਆਮ ਲਈ ਸਿੱਖ ਜਵਾਨਾਂ ਨੂੰ ਕਿਵੇਂ ਵਰਤਿਆ, ਇਹ ਜਿਹੜੀ ਚੇਤਨਾ ਸੀ, ਚੀਜ਼ ਜਿਹੜੀ ਸੀ, ਇਹ ਭਾਈ ਦਿਲਾਵਰ ਸਿੰਘ ਨੂੰ ਬੜਾ ਪਰੇਸ਼ਾਨ ਕਰਦੀ ਰਹੀ। ਸੋ ਨਵੰਬਰ 1994 ਦੇ ਵਿੱਚ ਜਿਹੜੀ ਮੀਟਿੰਗ ਲਾਹੌਰ ਵਿੱਚ ਹੋਈ ਦੱਸਦੇ ਆ, ਉਹਦੇ ਵਿੱਚ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਸਾਰਿਆਂ ਦਾ ਜਿਹੜਾ ਏਜੰਡਾ ਸੀਗਾ ਇਹ ਬੱਬਰ ਖਾਲਸਾ ਨੇ ਕਹਿੰਦੇ ਆ ਉੱਥੇ ਬਹਿ ਕੇ ਆਪਸ ਵਿੱਚ ਹੀ ਵਿਚਾਰਿਆ। ਫਿਰ ਮਈ 1995 ਨੂੰ ਉਸ ਤੋਂ ਬਾਅਦ ਵਿੱਚ ਜਿਹੜਾ ਸੀਗਾ ਇਹ ਸਾਰੇ ਸਿੰਘ ਇਕੱਠੇ ਹੋਏ ਆ ਰਤੌਲੀ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਵਿੱਚ। ਉੱਥੇ ਕਮਰਾ ਲੈ ਲਿਆ ਵੀ ਸੇਬ ਜਿਹੜੇ ਨੇ, ਸੇਬਾਂ ਦਾ ਬਾਗ ਆ। ਅਸਲ ਵਿੱਚ ਇਸ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ, ਭਾਈ ਦਿਲਾਵਰ ਸਿੰਘ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੀ ਸਾਂਝ ਜਿਹੜੀ ਉਹ ਪੈ ਚੁੱਕੀ ਸੀ। ਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਭਾਈ ਸ਼ਮਸ਼ੇਰ ਸਿੰਘ ਕੰਵਰਪੁਰ, ਭਾਈ ਜਗਤਾਰ ਸਿੰਘ ਤਾਰੇ ਨਾਲ, ਭਾਈ ਪਰਮਜੀਤ ਸਿੰਘ ਭਿਉਰੇ ਨਾਲ ਤੇ ਹੋਰ ਕਈ ਜਿਹੜੇ ਇਸ ਕੇਸ ਵਿੱਚ ਸਿੰਘ ਸੀਗੇ, ਉਹਨਾਂ ਸਾਰਿਆਂ ਨਾਲ ਤਾਲਮੇਲ ਬਣਾ ਕੇ ਆਪਦੀਆਂ ਜਿਹੜੀਆਂ ਸਰਗਰਮੀਆਂ ਸੀਗੀਆਂ ਉਹ ਆਰੰਭ ਦਿੱਤੀਆਂ ਸੀਗੀਆਂ। ਤੇ ਦਿਨੋਂ ਦਿਨ
ਇਸ ਐਕਸ਼ਨ ਦੇ ਲਈ ਤਿਆਰੀ ਜਿਹੜੀ ਸੀ ਉਹ ਜ਼ੋਰਦਾਰ ਚੱਲ ਰਹੀ ਸੀ। ਉਹਨਾਂ ਦਿਨਾਂ ਦੇ ਵਿੱਚ ਹੀ ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ ਨੇ 25,000 ਅਣਪਛਾਤੀਆਂ ਲਾਸ਼ਾਂ ਦਾ ਕੇਸ ਜਿਹੜਾ ਸੀਗਾ ਉਹ ਨੰਗਾ ਕੀਤਾ ਕਿ KPS ਗਿੱਲ ਤੇ ਬੇਅੰਤ ਸਿੰਘ ਦੀ ਜੋੜੀ ਨੇ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਕਤਲੇਆਮ ਕੀਤਾ। ਤੇ ਇਸ ਗੱਲ ਦਾ ਅੱਜ ਚਰਚਾ ਜ਼ੋਰਾਂ ਤੇ ਸੀ ਤੇ KPS ਗਿੱਲ ਤੇ ਬੇਅੰਤ ਸਿੰਘ ਜਿਹੜੇ ਸੀ ਉਹ ਇਸ ਇੰਕਸ਼ਾਫ ਜਿਹੜਾ ਇਹ ਹੋਇਆ ਸੀ ਜਾਂ ਇਹ ਗੱਲ ਸਾਹਮਣੇ ਆਈ ਸੀ, ਨੰਗੀ ਹੋਈ ਸੀ, ਇਹਦੇ ਖਿਲਾਫ KPS ਗਿੱਲ ਤੇ ਉਹਦੇ ਪੁਲਿਸ ਮੁਲਾਜ਼ਮ ਜਿਹੜੇ ਸੀ ਜਾਂ ਬੇਅੰਤ ਸਿੰਘ ਸੀ, ਇਹ ਜਸਵੰਤ ਸਿੰਘ ਖਾਲੜਾ ਤੇ ਉਹਦੇ ਸਾਥੀਆਂ ਨੂੰ ਟੁੱਟ ਕੇ ਪੈਂਦੇ ਹੁੰਦੇ ਸੀ। ਇਹਨਾਂ ਦਿਨਾਂ ਦੇ ਵਿੱਚ ਉਹ ਤਾਂ ਆਪਦੇ ਆਪ ਨੂੰ ਰੱਬ ਤੋਂ ਵੀ ਵੱਡੇ ਸਮਝਣ ਲੱਗ ਪਏ ਸੀਗੇ। ਤੇ ਇਹ ਗੱਲ ਕੱਲੀ ਕਹਿਣ ਕਹਾਉਣ ਦੀ ਗੱਲ ਨਹੀਂ, ਇਹ ਤਾਂ 31 ਜੁਲਾਈ 1995 ਦੇ ਅਖਬਾਰਾਂ ਦੇ ਵਿੱਚ ਜਦੋਂ ਖਬਰ ਛਪੀ ਲੋਕ ਹੱਕੇ ਬੱਕੇ ਰਹਿ ਗਏ ਕਿ ਇੰਨਾ ਵੀ ਕੀ ਹੰਕਾਰ ਕਰਨਾ ਹੋਇਆ, ਜਦੋਂ ਕਿ ਰਾਮਪੁਰਾ ਫੂਲ ਦੇ ਵਿੱਚ ਕਾਂਗਰਸੀ ਲੀਡਰਾਂ ਨੇ ਕਿਹਾ ਕਿ ਜਿਹੜਾ ਬੇਅੰਤ ਸਿੰਘ ਆ ਇਹ ਤਾਂ ਗੁਰੂ ਨਾਨਕ ਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਦਾ, ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਅਵਤਾਰ ਆ। ਤੇ ਇਹ ਜੀਆਂ ਗੱਲਾਂ ਸ਼ੇਰ ਸਿੰਘ ਗਾਗੋਵਾਲ ਤੇ ਪੰਡਤ ਸੋਮਦੱਤ ਜਿਹੜਾ ਬਰਨਾਲੇ ਤੋਂ MLA ਸੀ, ਇਹਨਾਂ ਨੇ ਰਾਮਪੁਰਾ ਫੂਲ ਦੇ ਵਿੱਚ ਕੀਤੀਆਂ। ਜਦੋਂ ਇਹ ਖਬਰਾਂ ਅਖਬਾਰਾਂ 'ਚ ਛਪੀਆਂ ਤਾਂ ਸਾਰੇ ਸਿੱਖ ਜਗਤ ਵਿੱਚ ਹਾਹਾਕਾਰ ਮਚ ਗਈ ਕਿ ਇੱਕ ਤਾਂ ਤੁਸੀਂ ਸਾਡੇ 25-30 ਹਜ਼ਾਰ ਸਿੱਖ ਬੇਦੋਸ਼ੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਕਤਲ ਕਰ ਸੁੱਟੇ ਨੇ, ਸਿੱਖਾਂ ਦੀ ਨਸਲਕੁਸ਼ੀ ਕਰ ਰਹੇ ਹੋ, ਸਿੱਖਾਂ ਦਾ ਇੱਕ ਤਰਫਾ ਕਤਲੇਆਮ ਚੱਲ ਰਿਹਾ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਖਾੜਕੂ ਜਿਹੜੇ ਸੀ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਸਿੱਖ ਸੀਗੇ, ਉਹ ਜਾਂ ਤਾਂ ਇੱਥੋਂ ਪਾਸੇ ਹੋ ਗਏ ਜਾਂ ਉਹ ਆਸੇ-ਪਾਸੇ ਹੋ ਗਏ ਤੇ ਜਾਂ ਉਹ ਫੜੇ ਗਏ ਤੇ ਜਾਂ ਉਹ ਮਾਰੇ ਗਏ। ਪਰ ਉਸ ਦੌਰਾਨ 1993 ਤੋਂ ਲੈ ਕੇ 94-95 ਤੱਕ ਤਾਂ ਇਹ ਕੰਮ ਚੱਲ ਰਿਹਾ ਸੀ ਕਿ ਜਿਹੜੇ ਬੰਦੇ ਮਾੜਾ ਮੋਟਾ ਸਿੱਖੀ ਦਾ ਦਰਦ ਰੱਖਦੇ ਆ ਜਾਂ ਪੰਥ ਦੀ ਚੜ੍ਹਦੀ ਕਲਾ ਦੀ ਇੱਛਾ ਰੱਖਦੇ ਆ, ਉਹਨਾਂ ਸਾਰਿਆਂ ਦਾ ਘਾਣ ਹੋ ਰਿਹਾ ਸੀਗਾ। ਸੋ ਸਿੱਖਾਂ ਦਾ ਉਸ ਦੌਰ ਵਿੱਚ ਜੋ ਘਾਣ, ਜੋ ਕਤਲੇਆਮ ਹੋ ਰਿਹਾ ਸੀ, ਉਸ ਦੌਰ ਦੇ ਵਿੱਚ ਜਦੋਂ ਸਿੱਖ KPS ਗਿੱਲ ਤੇ ਬੇਅੰਤ ਸਿੰਘ ਨੂੰ ਬੇਦਰਦੀ ਦੇ ਨਾਲ ਕਤਲੇਆਮ ਕਰਨ ਵਾਲੇ ਕਾਤਲ ਸਮਝਦੇ ਸੀ, ਉਦੋਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇਵ ਜੀ ਨਾਲ ਤੁਲਨਾ ਕਰਨੀ ਜਾਂ ਰਾਮਚੰਦਰ ਨਾਲ ਤੁਲਨਾ ਕਰਨੀ, ਇਹ ਸਿੱਖਾਂ ਦੇ ਅੱਗ ਲਾਉਣ ਵਾਲੀ ਗੱਲ ਸੀ। ਤੇ ਭਾਈ ਦਿਲਾਵਰ ਸਿੰਘ ਆਪਦੇ ਘਰ ਦੇ ਵਿੱਚ ਇੱਕ ਦਿਨ ਬੜਾ ਚੁੱਪਚਾਪ ਜਿਹਾ, ਤੇ ਉਹ ਪੁੱਤ ਦੇ ਮੂੰਹ ਤੇ ਉਦਾਸੀ ਦੇਖ ਕੇ ਜਾਂ ਚੁੱਪਚਾਪ ਜਿਹਾ ਦੇਖ ਕੇ ਪਿਓ ਨੇ ਪੁੱਛਿਆ, ਹਰਨੇਕ ਸਿੰਘ ਪੁੱਛਦੇ ਆ, ਕਹਿੰਦੇ ਕੀ ਗੱਲ ਬੜਾ ਚੁੱਪ ਐ? ਕਹਿੰਦਾ ਪਿਤਾ ਜੀ ਇਹ ਦੱਸੋ ਵੀ ਬੇਅੰਤ ਸਿੰਘ ਵੱਡਾ ਕਿ ਗੁਰੂ ਨਾਨਕ ਦੇਵ ਜੀ ਵੱਡੇ ਆ? ਤੇ ਭਾਈ ਹਰਨੇਕ ਸਿੰਘ ਜਿਹੜੇ ਪਿਤਾ ਜੀ ਸੀਗੇ ਉਹ ਕਹਿਣ ਲੱਗੇ, ਦਿਲਾਵਰ ਸਿੰਘ ਇਹ ਕਿਹੜੀ ਗੱਲ ਕਰਤੀ, ਵੱਡਾ ਤਾਂ ਗੁਰੂ ਸਾਹਿਬ ਹੀ ਹੁੰਦੇ ਨੇ। ਉਹ ਕਹਿੰਦਾ ਫੇਰ ਜਾਂ ਧਰਤੀ ਤੇ ਬੇਅੰਤ ਸਿੰਘ ਦਾ ਨਾਮ ਰਹਿ ਸਕਦਾ ਜਾਂ ਗੁਰੂ ਸਾਹਿਬ ਦਾ। ਹੁਣ ਗੱਲ ਤਾਂ ਕਿਸੇ ਨੂੰ ਸਮਝ ਨਾ ਲੱਗੀ, ਪਰ ਇਹ ਗੱਲ ਦਾ ਕੋਈ ਅਰਥ ਮਤਲਬ ਸੀਗਾ। ਅਰਥ ਮਤਲਬ ਇਹ ਬਣਿਆ ਵੀ 25 ਅਗਸਤ 1995 ਨੂੰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ ਇਹ ਦੁੱਖ ਨਿਵਾਰਨ ਪਟਿਆਲੇ ਗੁਰਦੁਆਰੇ ਇਕੱਠੇ ਹੋਏ। ਫਿਰ ਉੱਥੇ ਜਿਹੜਾ ਸੀਗਾ ਪਟਿਆਲੇ ਤੋਂ ਜਿਹੜਾ ਗੁਰਮੀਤ ਸਿੰਘ ਇੰਜੀਨੀਅਰ ਦਾ ਮਕਾਨ ਸੀਗਾ, ਉੱਥੇ ਕਮਰਾ ਲਿਆ ਸੀ ਮੋਹਾਲੀ ਕਿਰਾਏ ਤੇ, BPL ਕੰਪਨੀ 'ਚ ਜਿਹੜਾ ਕੰਮ ਕਰਦਾ ਸੀਗਾ, ਉੱਥੇ ਇਹ ਸਾਰੇ ਪਹੁੰਚਦੇ ਆ। ਤੇ 30 ਅਗਸਤ 1995 ਨੂੰ ਸਾਰੇ ਦੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਗਏ ਆ ਸੈਕਟਰੀਏਟ, ਤਾਂ ਉੱਥੇ ਜਾ ਕੇ ਭਾਈ ਲਖਵਿੰਦਰ ਸਿੰਘ ਉਸ ਦਿਨ ਬੜੀ ਵੱਡੀ ਉਹਦੀ ਘਾਲਣਾ, ਉਹਨੇ ਦੱਸਿਆ ਵੀ ਜਿਹੜਾ ਸਮਾਨ ਲੈ ਕੇ ਇੱਥੇ ਸਾਰੀ ਤਿਆਰੀ ਕਰਕੇ ਆ ਗਏ ਹੋ ਸਿੰਘੋ, ਅਸਲ ਵਿੱਚ ਤਾਂ ਭਾਈ ਇੱਥੇ ਅੱਜ ਆਪਣਾ ਕੰਮ ਬਣਨਾ ਨਹੀਂ, ਕਿਉਂਕਿ ਬੇਅੰਤ ਸਿੰਘ ਜਿਹੜਾ ਬੁੱਚੜ ਆ ਉਹ ਤਾਂ ਇੱਥੇ ਹੈ ਨੀ ਗਾ। ਸੋ ਫਿਰ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਸਿੰਘ ਤਾਂ ਉਦੋਂ ਚਲੇ ਗਏ ਸੀਗੇ, ਪਰ ਭਾਈ ਬਲਵੰਤ ਸਿੰਘ ਤੇ ਭਾਈ ਦਿਲਾਵਰ ਸਿੰਘ ਜਿਹੜੇ ਸੀ ਉੱਥੋਂ ਤੁਰੇ ਤੇ 45 ਸੈਕਟਰ ਦੇ ਵਿੱਚ 3031/1 ਨੰਬਰ ਮਕਾਨ ਆ ਜਿਹੜਾ, ਉੱਥੇ ਭਾਈ ਦਿਲਾਵਰ ਸਿੰਘ ਦਾ ਸਗਾ ਭਰਾ ਚਮਕੌਰ ਸਿੰਘ ਰਹਿੰਦਾ ਸੀ, ਉੱਥੇ ਰਾਤ ਕੱਟੀ। ਤੇ ਅਗਲੇ ਦਿਨ ਜਾ ਕੇ ਉੱਥੇ ਸਾਰਾ ਦਿਨ ਉਡੀਕਦੇ ਰਹੇ। ਦੋਨਾਂ ਯਾਰਾਂ ਦੀਆਂ, ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਦੀਆਂ ਆਪਸ ਵਿੱਚ ਹੀ ਸਾਰਾ ਦਿਨ ਕੀ ਚਰਚਾ, ਕੀ ਗੱਲ ਹੋਈ ਹੋਣੀ ਆ, ਜਾਂ ਭਾਈ ਲਖਵਿੰਦਰ ਸਿੰਘ ਨੇ ਉਸ ਦਿਨ ਕੀ ਕੀਤਾ, ਜਾਂ ਭਾਈ ਜਗਤਾਰ ਸਿੰਘ ਤਾਰੇ ਨੇ ਕੀ ਕੀਤਾ, ਇਹ ਸਾਰਾ ਕੁਝ ਇਤਿਹਾਸ ਦੀ ਬੁੱਕਲ 'ਚ ਆ। ਪਰ ਉਸ ਦਿਨ ਸ਼ਾਮ ਨੂੰ 5:13 ਦੇ ਉੱਤੇ ਜਦੋਂ ਬੇਅੰਤ ਸਿੰਘ ਆਪਦੇ ਸਾਥੀਆਂ ਦੇ ਨਾਲ ਜਿਹੜਾ ਬੁੱਚੜ ਪੁਣੇ ਦਾ ਚੌਧਰੀ ਸੀ, ਉਹ ਜਦੋਂ ਬਾਹਰ ਆਇਆ ਤਾਂ ਭਾਈ ਦਿਲਾਵਰ ਸਿੰਘ ਨੇ ਉਹ ਇਤਿਹਾਸਕ ਕਾਰਨਾਮਾ ਕੀਤਾ ਕਿ ਆਪਦੇ ਆਪ ਨੂੰ ਵੀ ਇਸ ਮੌਕੇ ਉਡਾ ਲਿਆ। ਤੇ ਨਾਲ ਹੀ ਉੱਥੇ ਭਾਈ ਜਿਹੜਾ ਸੀਗਾ ਦਿਲਾਵਰ ਸਿੰਘ ਦੇ ਨਾਲ ਬੇਅੰਤਾ ਬੁੱਚੜ ਤੇ ਉਹਦਾ ਜਿਹੜੇ ਹੋਰ ਸੰਗੀ ਸਾਥੀ ਸੀਗੇ ਉਹ ਸਾਰੇ ਉੱਡ ਗਏ। ਤੇ ਉਸ ਦਿਨ ਤੋਂ ਬਾਅਦ
ਪੰਜਾਬ ਦੇ ਵਿੱਚ ਸ਼ਾਂਤੀ ਹੋ ਗਈ, ਕਿਉਂਕਿ ਉਸ ਦਿਨ ਤੋਂ ਬਾਅਦ KPS ਗਿੱਲ ਜਿਹੜਾ ਸੀ ਉਹਦੇ ਵੀ ਦਮ ਗਜੇ ਮੁੱਕ ਗਏ ਤੇ ਫਿਰ ਪੰਜਾਬ ਦੀ ਧਰਤੀ ਉੱਤੇ ਹਰੇਕ ਪੁਲਿਸੀਏ ਨੂੰ ਇਹ ਪਤਾ ਸੀ ਕਿ ਹੁਣ ਸਾਨੂੰ ਸਾਂਭਣ ਵਾਲਾ, ਸਾਨੂੰ ਬਚਾਉਣ ਵਾਲਾ ਕੋਈ ਨਹੀਂ। 1995 ਦੇ ਵਿੱਚ 31 ਜੁਲਾਈ ਦੇ ਵਿੱਚ ਜਿਹੜਾ ਕਾਰਨਾਮਾ ਸ਼ਹੀਦ ਭਾਈ ਦਿਲਾਵਰ ਸਿੰਘ ਤੇ ਉਹਦੇ ਸਾਥੀਆਂ ਨੇ ਕੀਤਾ, ਉਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਸਾਰਾ ਕੁਝ ਅਦਾਲਤ 'ਚ ਮੰਨਿਆ ਤੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਭਾਈ ਜਗਤਾਰ ਸਿੰਘ ਤਾਰੇ ਨੇ ਵੀ ਅਦਾਲਤ ਵਿੱਚ ਲਿਖ ਕੇ ਦਿੱਤਾ ਕਿ ਅਸੀਂ ਜੋ ਕੀਤਾ ਠੋਕ ਕੇ ਕੀਤਾ ਤੇ ਇਹਦੇ ਉੱਤੇ ਸਾਨੂੰ ਮਾਣ ਆ। ਸੋ ਸਿੱਖ ਜਗਤ ਜਿੱਥੇ ਭਾਈ ਦਿਲਾਵਰ ਸਿੰਘ ਦੀ ਅਜੀਮ ਸ਼ਹਾਦਤ ਦੇ ਸਾਹਮਣੇ ਸੀਸ ਝੁਕਾਉਂਦਾ, ਉੱਥੇ ਇਸ ਸਾਰੇ ਮਾਮਲੇ ਵਿੱਚ, ਇਸ ਸਾਰੇ ਕਾਂਡ ਦੇ ਵਿੱਚ ਸ਼ਾਮਲ ਸਾਰੇ ਹੀ ਗੁਰਸਿੱਖਾਂ ਦਾ ਸਤਿਕਾਰ ਕਰਦਾ। ਗੁਰਸਿੱਖਾਂ ਨੌਜਵਾਨਾਂ ਦੇ ਅੰਦਰ ਮਨ ਦੇ ਵਿੱਚ ਜਿਹੜਾ ਜਜ਼ਬਾ ਪੈਦਾ ਹੋਇਆ ਸਿੱਖੀ ਦੀ ਚੜ੍ਹਦੀ ਕਲਾ ਵਾਲਾ, ਇਸ ਜਜ਼ਬੇ ਦੀ ਸਿੱਖ ਕੌਮ ਨੂੰ ਸਦਾ ਹੀ ਲੋੜ ਹੈ। ਸੋ ਸੱਚੇ ਪਾਤਸ਼ਾਹ ਸਾਨੂੰ ਇਹੋ ਜਿਹੇ ਗੁਰਸਿੱਖਾਂ ਨਾਲ ਨਵਾਜਦੇ ਰਹਿਣ, ਸੱਚੇ ਪਾਤਸ਼ਾਹ ਸਾਡੀ ਕੌਮ ਤੇ ਕਿਰਪਾ ਕਰਨ। ਸੋ ਇਹਨਾਂ ਸ਼ਹੀਦਾਂ ਨੂੰ, ਭਾਈ ਸਾਹਿਬ ਭਾਈ ਦਿਲਾਵਰ ਸਿੰਘ ਨੂੰ ਤੇ ਸਿੱਖ ਸੰਘਰਸ਼ ਦੇ ਸਾਰੇ ਸ਼ਹੀਦਾਂ ਨੂੰ ਤੇ ਹੋਰ ਸਾਡੇ ਕੌਮੀ ਯੋਧਿਆਂ ਨੂੰ ਜਿਨ੍ਹਾਂ ਨੇ ਮੁਲਕ ਲਈ, ਕੌਮ ਲਈ, ਦੇਸ਼ ਲਈ, ਖਾਲਿਸਤਾਨ ਲਈ ਕੁਰਬਾਨੀਆਂ ਕੀਤੀਆਂ ਨੇ, ਸਾਰਿਆਂ ਨੂੰ ਜਿਹੜਾ ਹੈਗਾ ਨਤਮਸਤਕ ਹੁੰਦਾ ਹੈ ਫਤਿਹ ਅਰਜ਼ ਕਰਦਾ ਜੀ। ਬੋਲਦਿਆਂ ਕੋਲੋਂ ਕਈ ਵਾਰੀ ਸ਼ਬਦ ਉੱਚਾ ਨੀਵਾਂ ਬੋਲਿਆ ਜਾਂਦਾ ਜਾਂ ਕਈ ਵਾਰੀ ਤੱਥ ਜਿਹੜਾ ਹੈਗਾ ਅੱਗੇ ਪਿੱਛੇ ਹੋ ਜਾਂਦਾ, ਉਹਦੇ ਵਾਸਤੇ ਮਾਫੀ ਮੰਗਦਾ ਹੈ, ਫਤਿਹ ਅਰਜ਼ ਕਰਦਾ। ਕਿਉਂਕਿ ਇਹ ਕੇਸ ਜਿਹੜਾ ਹੈ ਅਜੇ ਇਹਦੇ ਬਾਰੇ ਮੁਕੰਮਲ ਤੌਰ ਤੇ ਜਾਣਕਾਰੀ ਜਿਹੜੀ ਆ ਪੂਰੀ ਦੀ ਪੂਰੀ ਬਾਹਰ ਜਾਣਕਾਰੀ ਦੇਣੀ ਚੰਗੀ ਗੱਲ ਨਹੀਂ ਹੈ, ਕਿਉਂਕਿ ਅਜੇ ਕਈ ਇਹਦੇ 'ਚ ਘੋੜ ਮੋੜ ਨੇ। ਅਦਾਲਤ ਵਿੱਚ ਕਈਆਂ ਸਿੰਘਾਂ ਨੇ ਆਪਦੇ ਲਾਈਆਂ ਹੋਈਆਂ ਨੇ ਬਚਾਅ ਦੀਆਂ ਪਟੀਸ਼ਨਾਂ। ਸੋ ਅਸੀਂ ਜਿਹੜੀ ਗੱਲ ਦੱਸਣ ਯੋਗ ਜਾਇਜ਼ ਸਮਝੀ ਉਹ ਸੰਗਤਾਂ ਨਾਲ ਸਾਂਝੀ ਕੀਤੀ ਆ। ਹੁਣ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।